ਦੋਸਤੋ ਅੱਜ ਮੈਂ ਤੁਹਾਡੇ ਨਾਲ ਬੜੇ ਅਹਿਮ ਮੁੱਦੇ ਤੇ ਚਰਚਾ ਕਰਦੀ ਹਾਂ। ਮੁੱਦਾ ਹੈ ਡਰੱਗਸ ਦਾ ਪੰਜਾਬ ਦੇ ਵਿੱਚ। ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਇੱਕ ਦਹਾਕੇ ਤੋਂ ਪੰਜਾਬ ਦੀ ਵਿਸ਼ਵ ਪੱਧਰੀ ਬਦਨਾਮੀ ਹੋਈ ਡਰੱਗਸ ਦੇ ਵਿਸ਼ੇ ਨੂੰ ਲੈ ਕੇ, ਔਰ ਇੱਥੋਂ ਤੱਕ ਬਦਨਾਮੀ ਚੱਲਦੇ ਕਿ ਹਾਈ ਕੋਰਟ ਨੇ 7-8 ਸਾਲ ਪਹਿਲਾਂ ਜਸਟਿਸ ਸੂਰਿਆਕਾਂਤ ਹੁੰਦੇ ਸੀ ਹਾਈ ਕੋਰਟ ਦੇ ਜੱਜ, ਉਹਨਾਂ ਨੇ ਸੋ ਮੋਟੋ ਕੋਗਨੀਜੈਂਸ ਲੈ ਕੇ ਤੇ ਡਰੱਗਸ ਦੇ ਉੱਤੇ ਹਦਾਇਤ ਕੀਤੀ ਪੰਜਾਬ ਸਰਕਾਰ ਨੂੰ ਕਿ ਇਹਦੀ ਪ੍ਰੋਪਰ ਤਹਿਕੀਕਾਤ ਕਰੋ। ਉਸੇ ਦੌਰਾਨ ਤਕਰੀਬਨ 2018-19 ਚ ਜਿਹੜਾ NCB ਹੈ, ਇੰਡੀਆ ਦੀ ਜਿਹੜੀ ਨਾਰਕੋਟਿਕਸ ਕੰਟਰੋਲ ਬਿਊਰੋ ਹੈ, ਉਹਨੇ ਰਿਪੋਰਟ ਦਿੱਤੀ ਕਿ ਪੰਜਾਬ ਦੇ ਵਿੱਚ ਜਿਹੜਾ ਡਰੱਗਸ ਦਾ ਧੰਦਾ ਇਹ 40,000 ਕਰੋੜ ਰੁਪਏ ਦਾ ਧੰਦਾ ਹੈ। 40,000 ਕਰੋੜ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ 40,000 ਕਰੋੜ ਰੁਪਇਆ ਕਿਸੇ ਨੋਰਮਲ ਸਟੇਟ ਦਾ ਬਜਟ ਨਹੀਂ ਹੁੰਦਾ, ਜਿਹੜਾ ਸਾਡੇ ਪੰਜਾਬ ਦਾ ਸਿਰਫ ਡਰੱਗਸ ਦਾ ਧੰਦਾ ਸੀ। ਤਾਈਓ ਬੇਤਹਾਸ਼ਾ ਨੌਜਵਾਨਾਂ ਦੀਆਂ ਜ਼ਿੰਦਗੀਆਂ ਗਈਆਂ, ਇੱਥੋਂ ਤੱਕ ਕਿ ਲੜਕੀਆਂ ਵੀ ਇਸ ਨੈਕਸਸ ਤੋਂ, ਇਸ ਡਰੱਗ ਦੇ ਧੰਦੇ ਤੋਂ ਬਚ ਨਹੀਂ ਸਕੀਆਂ। ਬਹੁਤ ਸਾਰੀਆਂ ਲੜਕੀਆਂ ਦੀਆਂ ਵੀਡੀਓਜ਼ ਆਪਾਂ ਦੇਖੀਆਂ, ਜਾਨਾਂ ਗਵਾਈਆਂ। ਮਕਬੂਲਪੁਰਾ ਇੱਕ ਮੁਹੱਲਾ ਵਾ ਜਿੱਥੇ ਔਰਤਾਂ, ਬੱਚੇ, ਬੰਦੇ, ਬਜ਼ੁਰਗ ਸਭ ਡਰੱਗ ਐਡਿਕਟਸ ਨੇ। ਔਰ ਅੱਜ ਜਿਹੜਾ ਡਰੱਗਸ ਦਾ ਤਾਂ ਮੈਂ ਵਿਸ਼ਾ ਚੱਕਿਆ ਕਿਉਂਕਿ ਅੱਜ ਤੋਂ ਠੀਕ ਇੱਕ ਹਫ਼ਤਾ ਪਹਿਲਾਂ ਜਿਹੜੀਆਂ SIT ਦੀਆਂ 3 ਰਿਪੋਰਟਸ ਕਾਫੀ ਅਰਸੇ ਤੋਂ ਬੰਦ ਲਿਫਾਫਿਆਂ ਵਿੱਚ ਹਾਈ ਕੋਰਟ ਕੋਲ ਪਈਆਂ ਸੀ, ਉਹ ਹਾਈ ਕੋਰਟ ਨੇ ਉਹਨਾਂ ਰਿਪੋਰਟਸ ਨੂੰ ਖੋਲ੍ਹਣ ਦੇ ਆਦੇਸ਼ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਦੇ ਦਿੱਤੇ। ਹਾਲਾਂਕਿ 1 ਸਾਲ ਲੰਘ ਗਿਆ ਸੀ ਸਰਕਾਰ ਦਾ, ਇਹਨਾਂ ਨੇ ਕੋਈ ਯਤਨ ਨਹੀਂ ਕੀਤਾ ਪੁਖਤਾ ਕਿ ਅਸੀਂ ਡਰੱਗਸ ਦੇ ਮਸਲੇ ਨੂੰ ਆਣ ਕੇ ਘੋਖ ਕਰਨਾ ਚਾਹੁੰਦੇ ਹਾਂ, ਕਿਉਂਕਿ ਜਦੋਂ ਆਪੋਜੀਸ਼ਨ ਸੀ ਉਦੋਂ ਕੈਪਟਨ ਔਰ ਬਾਦਲ ਦੇ ਉੱਤੇ ਬਹੁਤ ਇਲਜ਼ਾਮ ਲਾਉਂਦੇ ਰਹੇ ਇਹ ਭਗਵੰਤ ਸਿੰਘ ਮਾਨ ਕਿ ਇਹ ਡਰੱਗਸ ਦੇ ਉੱਤੇ ਕੋਈ ਠੋਸ ਕਾਰਵਾਈ ਨਹੀਂ ਕਰਦੇ। ਹੁਣ ਚਲੋ 1 ਸਾਲ ਬੀਤ ਗਿਆ, ਹੁਣ ਹਾਈ ਕੋਰਟ ਨੇ ਆਪ ਹਦਾਇਤ ਦਿੱਤੀ ਸਰਕਾਰ ਨੂੰ, ਔਰ ਭਗਵੰਤ ਮਾਨ ਨੇ ਟਵੀਟ ਕੀਤਾ ਅੱਜ ਤੋਂ 1 ਹਫ਼ਤਾ ਪਹਿਲਾਂ, ਤੁਸੀਂ ਉਹਨਾਂ ਦੇ ਟਵਿੱਟਰ ਅਕਾਊਂਟ ਤੇ ਦੇਖ ਸਕਦੇ ਹੋ ਕਿ ਡਰੱਗਸ ਦੀਆਂ 3 ਰਿਪੋਰਟਸ ਮੇਰੇ ਕੋਲ ਆ ਗਈਆਂ ਔਰ ਇਹਦੇ ਤੇ ਅਸੀਂ ਠੋਸ ਕਾਰਵਾਈ ਕਰਾਂਗੇ। 1 ਹਫ਼ਤੇ ਤੇ ਭਗਵੰਤ ਮਾਨ ਦੀ ਕੋਈ ਐਕਸ਼ਨ ਨਹੀਂ, ਇੰਨਾ ਵੀ ਨਹੀਂ ਕਿ ਮੈਂ ਇਸ ਦੀ ਕੋਈ ਫਰਦਰ ਜਾਂਚ ਦੇ ਦਿੱਤੀ, ਕਿਉਂਕਿ ਜਿਹੜੀਆਂ 3 SIT ਰਿਪੋਰਟਸ ਹੈ ਉਹ ਕਨਕਲੂਸਿਵ ਜਾਂਚ ਨਹੀਂ ਗੀ। ਉਹਨਾਂ ਨੇ ਬ੍ਰੌਡਲੀ ਜਾਂਚ ਕਰਕੇ ਜਿਹੜਾ ਨੈਕਸਸ ਸੀਗਾ ਉਹਨੂੰ ਅਨਅਰਥ ਕੀਤਾ, ਜਿਹਦੀ ਅੱਗੇ ਜਾਂਚ ਬਹੁਤ ਇੰਪੋਰਟੈਂਟ ਕਰਨੀ ਬਣਦੀ ਹੈ। ਜਿਹੜੀਆਂ 3 ਰਿਪੋਰਟਸ ਵਿੱਚ ਜਿਹੜਾ ਮੇਨ ਇਸ਼ੂ ਆਇਆ ਕਿ ਇੱਕ ਇੰਦਰਜੀਤ ਸਿੰਘ ਜਿਹੜਾ ਅਸਲ ਵਿੱਚ ਹੈੱਡ ਕਾਂਸਟੇਬਲ ਸੀਗਾ, ਹੌਲਦਾਰ ਸੀਗਾ, ਉਹਨੂੰ ਸਰਕਾਰ ਨੇ ਮਿਹਰਬਾਨੀ ਕਰਕੇ ORP ਰੈਂਕਸ ਦੇ ਕੇ ਉਸ ਨੂੰ ਥੋੜ੍ਹੇ ਜਿਹੇ ਅਰਸੇ ਦੇ ਵਿੱਚ ਇੰਸਪੈਕਟਰ ਦਾ ਰੈਂਕ ਦੇ ਦਿੱਤਾ ਸੀਗਾ, ਬਟ ਕਾਗਜ਼ਾਂ ਵਿੱਚ ਹੀ ਕੰਟੀਨਿਊਸ ਟੂ ਬੀ ਅ ਹੈੱਡ ਕਾਂਸਟੇਬਲ। ਹੁਣ ਡਰੱਗਸ ਦੇ ਉਹਨੂੰ ਡਰੱਗਸ ਦਾ ਐਕਸਪਰਟ ਸ਼ੋਅ ਕਰ ਦਿੱਤਾ। ਉਹਦੇ ਖਿਲਾਫ ਇੰਦਰਜੀਤ ਸਿੰਘ ਜਿਹੜਾ ਹੁਣ ਪਟਿਆਲੇ ਦੀ ਜੇਲ੍ਹ ਵਿੱਚ ਨਜ਼ਰਬੰਦ ਆ, ਅਰੈਸਟਡ ਆ, ਜਿਹੜੀ ਹਰਪ੍ਰੀਤ ਸਿੰਘ ਸਿੱਧੂ ਨੇ ਜਦੋਂ SIT ਬਣਾਈ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ, ਉਸਨੇ ਉਸ ਨੂੰ ਅਰੈਸਟ ਕੀਤਾ। ਜਦੋਂ ਇੰਦਰਜੀਤ ਸਿੰਘ ਇੱਕ ਪੁਲਿਸ ਦਾ ਹੈੱਡ ਕਾਂਸਟੇਬਲ ORP ਇੰਸਪੈਕਟਰ ਰੈਂਕ ਦਾ ਪੁਲਿਸ ਅਫਸਰ ਨੂੰ ਅਰੈਸਟ ਕੀਤਾ, ਉਹਦੇ ਘਰੋਂ ਸ਼ਾਇਦ 5 ਕਿਲੋ ਹੈਰੋਇਨ ਲੱਭੀ ਆ, 4-5 ਕਿਲੋ ਚਿੱਟਾ ਲੱਭਿਆ ਵਾ, ਕਈ AK-47 ਰਾਈਫਲਾਂ ਲੱਭੀਆਂ ਨੇ, ਔਰ ਉਹਦੇ ਨਾਲ ਇੱਕ ਅੱਧਾ ਹੌਲਦਾਰ, ਇੱਕ ਅੱਧਾ ਸਿਪਾਹੀ ਉਹਨਾਂ ਨੇ ਅਰੈਸਟ ਕਰਕੇ ਤੇ ਉਹਨੂੰ ਜੇਲ੍ਹ ਭੇਜ ਦਿੱਤਾ। ਕੀ ਤੁਸੀਂ ਮੰਨ ਸਕਦੇ ਆਪਾਂ ਸਾਰੇ ਕਿ 40,000 ਕਰੋੜ ਰੁਪਏ ਦਾ ਡਰੱਗਸ ਦਾ ਧੰਦਾ ਹੋਵੇ ਤੇ ਸਿਰਫ ਇੱਕ ਇੰਸਪੈਕਟਰ, ਯਾਨੀ ਕਿ ਭਾਵ ਕਿ ਇੱਕ ਅਸਲ ਰੈਂਕ ਦਾ ਹੌਲਦਾਰ ਉਸ ਧੰਦੇ ਨੂੰ ਚਲਾਉਂਦਾ ਹੋਊਗਾ, ਔਰ ਉਸ ਦੇ ਖਿਲਾਫ 14 ਡਿਪਾਰਟਮੈਂਟਲ ਇਨਕੁਆਇਰੀਜ਼ ਤੇ 3 ਭ੍ਰਿਸ਼ਟਾਚਾਰ ਦੇ ਕੇਸਿਸ ਹੋਣ, ਫਿਰ ਵੀ ਉਸ ਨੂੰ ਪ੍ਰਮੋਟ ਕੀਤਾ ਗਿਆ। ਔਰ ਪ੍ਰਮੋਸ਼ਨਸ ਜਿਹੜੀਆਂ ਕੋਈ SSP ਨਹੀਂ ਦੇ ਸਕਦਾ, ਕਿਸੇ ਜ਼ਿਲ੍ਹੇ ਵਿੱਚ ਬੈਠਾ ਕੋਈ ਅਫਸਰ ਨਹੀਂ ਦੇ ਸਕਦਾ। ਪ੍ਰਮੋਸ਼ਨਸ ਮਿਲਦੀਆਂ ਨੇ ਹੈੱਡਕੁਆਰਟਰਸ, ਪੰਜਾਬ ਪੁਲਿਸ ਦੇ ਹੈੱਡਕੁਆਰਟਰਸ ਤੋਂ, ਉੱਪਰ ਬੈਠੇ ਇਹਨਾਂ ਦੇ ਬੌਸਸ ਤੋਂ। ਹੁਣ ਜੇ ਆਪਾਂ ਗੱਲ ਕਰ ਲਈਏ ਇਕੱਲੇ ਜਿਹੜੀਆਂ SIT ਰਿਪੋਰਟਸ, ਉਹਦੇ 'ਚ ਮੈਂ ਕਹਿਣਾ ਚਾਹੁੰਦਾ ਵਾਂ ਕਿ ਉਸ SIT ਰਿਪੋਰਟ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਗੱਲ ਕੀਤੀ ਉਹਨਾਂ ਨੇ ਕਿ ਡਾਇਰੈਕਸ਼ਨ ਦਿੱਤੀ ਹਾਈ ਕੋਰਟ ਨੇ SIT ਨੂੰ ਕਿ ਫਰਦਰ ਇਨਵੈਸਟੀਗੇਟ ਕਰੋ ਕਿ ਇੰਦਰਜੀਤ ਸਿੰਘ ਜਿਹੜਾ ਹੌਲਦਾਰ ਸੀਗਾ, ਇਹਦੇ ਕਿਹੜੇ ਅਫਸਰਾਂ ਦੇ ਨਾਲ ਤਾਲੁਕਾਤ ਸੀਗੇ। ਤਾਂ ਜਾਂਚ ਦੌਰਾਨ ਪਾਇਆ ਗਿਆ ਕਿ ਜਦੋਂ ਰਾਜਜੀਤ ਸਿੰਘ SSP ਲੱਗਿਆ ਤਰਨਤਾਰਨ, ਉਸ ਨੇ ਇੰਦਰਜੀਤ ਸਿੰਘ ਨੂੰ ਸਪੈਸ਼ਲ ਤੌਰ ਦੇ ਉੱਤੇ ਆਪਣੇ ਨਾਲ ਉਹਦੀ ਪੋਸਟਿੰਗ ਕਰਵਾਈ। 14 ਮਹੀਨੇ ਦੇ ਕਰੀਬ ਉਹ ਤਰਨਤਾਰਨ ਦੇ ਵਿੱਚ ਰਿਹਾ ਵਾ, ਔਰ ਜਿਹੜਾ ORP ਰੈਂਕ ਦਾ ਅਫਸਰ ਹੁੰਦਾ, ਹੀ ਇਜ਼ ਨਾਟ ਐਂਟਾਈਟਲਡ ਟੂ ਫਾਈਲ NDPS ਕੇਸਿਸ, FIR ਨਹੀਂ ਕਰ ਸਕਦਾ। ਮਿਨੀਮਮ ਇੰਸਪੈਕਟਰ ਰੈਂਕ ਦਾ ਅਫਸਰ ਜਿਹੜਾ ਵਾ ਉਹ NDPS ਵਿੱਚ FIR ਕਰ ਸਕਦਾ। ਜਦੋਂ ਰਿਕਵਰੀ ਸ਼ੋਅ ਕਰਨੀ ਪੈਂਦੀ ਹੈ, ਕੋਈ ਫੜੇ ਗਏ ਡਰੱਗਸ,
ਉਹਦੇ 'ਚ ਇੱਕ ਗੈਜ਼ਟਡ ਅਫਸਰ ਮਿਨੀਮਮ ਡੀਐਸਪੀ ਰੈਂਕ ਦੇ ਅਫਸਰ ਨੂੰ ਪ੍ਰੈਜ਼ੈਂਟ ਹੋਣਾ ਪੈਂਦਾ ਜਦੋਂ ਰਿਕਵਰੀ ਸ਼ੋ ਹੁੰਦੀਆਂ, ਪਰ ਉੱਥੇ ਸਾਰਾ ਕਾਲਾ ਮਾਲਾ ਚੱਲਦਾ ਰਿਹਾ। ਤੇ ਹਾਈ ਕੋਰਟ ਨੇ ਉਸ ਰਿਪੋਰਟ ਜਿਹੜੀਆਂ ਭਗਵੰਤ ਸਿੰਘ ਮਾਨ ਦੇ ਕੋਲ ਪਈਆਂ ਉਹਦੇ 'ਚ ਰਾਜਜੀਤ ਸਿੰਘ ਮੇਰਾ ਜਾਣਕਾਰ ਆ, ਬਟ ਕੁਐਸਚਨ ਜਦੋਂ ਪੰਜਾਬ ਦਾ ਆਉਂਦਾ ਉਦੋਂ ਕੋਈ ਜਾਣਕਾਰ ਨਹੀਂ ਤੇ ਕੋਈ ਗੈਰ ਜਾਣਕਾਰ ਨਹੀਂ, ਫਿਰ ਗੱਲ ਸੱਚ ਦੀ ਕਰਨੀ ਪੈਂਦੀ ਆ। ਹੁਣ ਰਾਜਜੀਤ ਸਿੰਘ ਦੇ ਮੁਤਲਕ ਪਿਛਲੇ ਕਈ ਦਿਨਾਂ ਤੋਂ ਜਿਹੜਾ ਸਰਕਾਰੀ ਮੀਡੀਆ ਹੈ, ਬਹੁਤ ਸਾਰੇ ਪੱਤਰਕਾਰਾਂ ਨੂੰ ਮੈਂ ਪਰਸਨਲੀ ਜਾਣਦਾ ਜਿਹੜੇ ਪੇਡ ਨੇ ਸਰਕਾਰ ਵੱਲੋਂ, ਉਹਨਾਂ ਕੋਲੋਂ ਰਿਪੋਰਟਸ ਲਿਖਾਈਆਂ ਗਈਆਂ, 3-4 ਰਿਪੋਰਟਸ ਫਾਈਲ ਹੋਈਆਂ ਕਿ ਰਾਜਜੀਤ ਸਿੰਘ ਨੂੰ ਕਲੀਨ ਚਿੱਟ ਦੇ ਦਿੱਤੀ ਹੈ। SIT ਰਿਪੋਰਟਸ ਚੀਫ ਮਿਨਿਸਟਰ ਕੋਲ ਪਈਆਂ ਨੇ, ਉਹਦੇ ਵਿੱਚੋਂ ਥੋੜੀ ਲੀਕੇਜ ਕਰਕੇ ਪੱਤਰਕਾਰਾਂ ਤੱਕ ਪਹੁੰਚਾਈ ਗਈ। ਚੰਗੇ ਜਿਹੜੇ ਨੈਸ਼ਨਲ ਪ੍ਰਿੰਟ ਮੀਡੀਆ ਦੇ ਪੱਤਰਕਾਰ ਨੇ, ਮੇਰੇ ਖਿਆਲ ਜਦੋਂ ਮੈਂ ਗੱਲ ਕਰ ਰਿਹਾ ਉਹ ਸਮਝ ਗਏ ਹੋਣਗੇ, ਉਹਨਾਂ ਕੋਲੋਂ ਇੱਕ ਰਿਪੋਰਟਸ ਛਾਇਆ ਕਰਾਈਆਂ ਗਈਆਂ ਅਖਬਾਰਾਂ ਦੇ ਵਿੱਚ ਕਿ ਰਾਜਜੀਤ ਸਿੰਘ ਨੂੰ ਕਲੀਨ ਚਿੱਟ ਮਿਲ ਗਈ ਹੈ ਤੇ ਇਹਦੇ 'ਚ ਕੋਈ ਹੋਰ ਇਨਵੋਲਵ, ਜਦ ਕਿ ਹਾਈ ਕੋਰਟ ਨੇ ਸਪੈਸੀਫਿਕਲੀ ਇਹ ਉਪਦੇਸ਼ ਦਿੱਤੇ ਨੇ, ਆਦੇਸ਼ ਦਿੱਤੇ ਨੇ ਕਿ ਇੰਦਰਜੀਤ ਸਿੰਘ ਹੈੱਡ ਕਾਂਸਟੇਬਲ ਦੀ ਰਾਜਜੀਤ ਸਿੰਘ ਦੇ ਨਾਲ ਨੈਕਸਸ ਜਿਹੜੀ ਆ ਇਹਦੀ ਪ੍ਰੋਪਰ ਫਰਦਰ ਇਨਕੁਆਇਰੀ ਹੋਣੀ ਚਾਹੀਦੀ ਆ। ਔਰ ਉਹਨਾਂ ਨੇ ਇਹ ਵੀ ਕੋਟ ਕੀਤਾ ਕਿ ਇਸ ਸਾਰੇ ਧੰਦੇ ਦੇ ਵਿੱਚ ਇੱਕ IPS ਅਫਸਰ ਔਰ 3 PPS ਅਫਸਰਸ ਇਨਵੋਲਵ ਨੇ। ਹੁਣ 7-8 ਸਾਲ ਤੋਂ ਪਹਿਲਾਂ ਉਹ ਸੀਲਡ ਲਿਫਾਫਿਆਂ 'ਚ ਹੀ ਪਈਆਂ ਰਹੀਆਂ ਰਿਪੋਰਟਸ, ਉਸ ਤੋਂ ਬਾਅਦ ਕਿਸੇ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ। ਹੁਣ ਜਦੋਂ ਰਿਪੋਰਟਸ ਆ ਗਈਆਂ, ਭਗਵੰਤ ਮਾਨ ਨੇ ਪਹਿਲਾਂ ਸਾਲ ਕੋਸ਼ਿਸ਼ ਨਹੀਂ ਕੀਤੀ, ਹੁਣ ਹਫਤੇ ਦੀ ਉਹਨਾਂ ਦੇ ਕੋਲ ਉਹ ਸੀਲਡ ਕਵਰ ਦੇ ਵਿੱਚ ਰਿਪੋਰਟਸ ਪਈਆਂ ਨੇ। ਸੋ ਸਾਡਾ ਇਹ ਮੰਨਣਾ ਵਾ ਕਿ ਇਹ ਜਿਹੜੇ ਅਗਰ ਤੁਸੀਂ ਸਹੀ ਫੜਨਾ ਚਾਹੁੰਦੇ ਹੋ ਡਰੱਗ ਜਿਹੜੇ ਮਾਫੀਆ ਨੇ, ਡਰੱਗ ਲਾਰਡਸ ਨੇ, ਤੇ ਫਿਰ ਤੁਹਾਨੂੰ ਜਾਂਚ ਉੱਪਰ ਤੱਕ ਜਿਹੜਾ ਰੀੜ ਦੀ ਹੱਡੀ ਰੱਖਣੀ ਚਾਹੀਦੀ ਹੈ, ਕਿਉਂਕਿ ਇਹ ਇੰਦਰਜੀਤ ਦੇ ਵੱਸ ਦੀ ਗੱਲ ਨਹੀਂ ਸੀ, ਇਹ ਰਾਜਜੀਤ ਦੇ ਵੱਸ ਦੀ ਗੱਲ ਵੀ ਨਹੀਂ ਸੀ। ਕਿਉਂਕਿ ਰਾਜਜੀਤ ਦੇ ਉੱਤੇ ਇਲਜ਼ਾਮ ਅਸਲ 'ਚ ਰਿਪੋਰਟਸ ਵਿੱਚ ਇਹ ਵੀ ਆਇਆ ਕਿ ਉਸਨੇ ਉਸ ਥੋੜੇ ਜਿਹੇ ਸਮੇਂ ਦੇ ਵਿੱਚ ਜਦੋਂ ਇੰਦਰਜੀਤ ਦੇ ਨਾਲ ਕਨੈਕਸ਼ਨ ਸੀਗਾ, ਉਸਨੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਈਕੋ ਸਿਟੀ ਜਾਂ ਕਿਹੜੀ ਸਿਟੀ ਵਿੱਚ 3-4 ਪ੍ਰਾਪਰਟੀਜ਼ ਬਣਾਈਆਂ, ਧੜਾ-ਧੜ ਕਰੋੜਾਂ ਰੁਪਏ ਦੀ ਪ੍ਰਾਪਰਟੀਜ਼। ਜਿਹੜਾ ਪੁਲਿਸ ਆਫਸਰ ਹੈ ਉਹਦੀ ਤਾਂ ਆਮ ਤੌਰ ਤੇ ਜਿਹੜੀ ਤਨਖਾਹ ਵਾ ਉਹ ਲੱਖ ਰੁਪਈਆ ਹੋਊਗੀ ਵੱਧ ਤੋਂ ਵੱਧ, ਤੇ ਜਦੋਂ ਤੁਸੀਂ 4-5 ਕਰੋੜ ਦਾ ਜਾਂ 2-3 ਕਰੋੜ ਦਾ ਪਲਾਟ ਲੈਂਦੇ ਹੋ ਤੇ ਫਿਰ ਉਹਦੀ ਜਾਂਚ ਤਾਂ ਬਣਦੀ ਆ ਨਾ ਕਿ ਕਿੱਥੋਂ ਪੁਲਿਸ ਆਫਸਰ ਦੇ ਕੋਲ ਇੰਨੇ ਪੈਸੇ ਆਏ। ਹੋਰ ਬਹੁਤ ਉਹਦੇ ਤੇ ਇਲਜ਼ਾਮ ਸੀਗੇ, ਉੱਪਰਲੇ IPS ਟੌਪ ਅਫਸਰਸ ਦੇ ਨਾਲ ਕੀ ਕਨੈਕਸ਼ਨ ਸੀਗੇ, ਉੱਥੇ ਕੀ ਇਹਨਾਂ ਦੇ ਪਰਸਨਲ ਜਿਹੜੇ ਫੰਕਸ਼ਨਸ ਹੁੰਦੇ ਉਹਦੇ 'ਚ ਰਾਜਜੀਤ ਦਾ ਕੀ ਰੋਲ ਹੁੰਦਾ ਸੀ। ਇਹ ਤਾਂ ਹੁਣ ਕੋਈ ਜਾਂਚ ਦਾ ਵਿਸ਼ਾ ਸਥਾਪਿਤ ਕਰ ਸਕਦਾ। ਤੁਹਾਡੇ ਸਾਹਮਣੇ ਮੈਂ ਬੈਠਾ ਹਾਂ, ਤੁਹਾਨੂੰ ਸਭ ਨੂੰ ਯਾਦ ਹੋਊਗਾ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀ, ਜਦੋਂ ਮੈਂ ਰਾਣੇ ਗੁਰਜੀਤ ਦਾ ਜਿਹੜਾ ਨੱਟ ਕੱਸਿਆ ਚੰਗੀ ਤਰ੍ਹਾਂ ਨਾਲ ਤੇ ਉਹਨੂੰ ਅਸਤੀਫਾ ਦੇਣਾ ਪਿਆ, ਮੈਨੂੰ ਇਨਵੋਲਵ ਕਰ ਲਿਆ ਉਸ ਵਕਤ ਦੀ ਸਰਕਾਰਾਂ ਨੇ, ਨਿਜ਼ਾਮ ਨੇ, ਐਸਟੈਬਲਿਸ਼ਮੈਂਟ ਨੇ। NDPS ਫਾਜ਼ਿਲਕਾ ਦੇ ਇੱਕ ਕੇਸ ਦੇ ਵਿੱਚ ਉਲਝਾ ਲਿਆ ਮੈਨੂੰ, ਸਿਰਫ ਟੈਲੀਫੋਨ ਕਾਲ ਰਿਕਾਰਡਸ ਦੇ ਆਧਾਰ ਤੇ, ਸਿਰਫ ਟੈਲੀਫੋਨ ਕਾਲ ਰਿਕਾਰਡ ਤੇ, ਨਾ ਮੇਰੇ ਕੋਲ ਕੋਈ ਰਿਕਵਰੀ, ਨਾ ਮੇਰਾ FIR 'ਚ ਨਾਮ, ਨਾ ਮੇਰਾ ਚਲਾਨ ਵਿੱਚ ਨਾਮ। ਜੇ ਸਰਕਾਰ ਚਾਹੇ ਇੱਕ ਫਾਰਮਲ ਲੀਡਰ ਆਫ ਆਪੋਜੀਸ਼ਨ ਨੂੰ ਜਾਂ ਲੀਡਰ ਆਫ ਆਪੋਜੀਸ਼ਨ ਉਸ ਵੇਲੇ ਤੁਸੀਂ ਸਿਰਫ ਟੈਲੀਫੋਨ ਕਾਲਸ ਦੇ ਆਧਾਰ ਦੇ ਉੱਤੇ 7 ਸਾਲ ਲੱਗੇ ਮੈਨੂੰ ਸੁਪਰੀਮ ਕੋਰਟ ਵਿੱਚ ਜਾ ਕੇ ਖੇੜਾ ਛਡਾਉਣ ਨੂੰ, 7 ਸਾਲ। ਤੇ ਜਿਹੜੇ ਬੰਦੇ ਅਸਲ 'ਚ ਇਨਵੋਲਵ ਨੇ, ਜਿਹੜੇ ਇੱਕ ਹੌਲਦਾਰ ਨੂੰ ਪ੍ਰਮੋਟ ਕਰਾ ਕੇ ਤੇ ਉਸ ਦੇ ਕੋਲੋਂ 5 ਕਿਲੋ ਹੀਰੋਇਨ ਲੱਭ ਜੇ ਜਾਂ 4 ਕਿਲੋ ਹੋਰ ਕੋਈ ਲੱਭ ਜਾਣ ਤੇ AK-47 ਰਾਈਫਲਸ ਲੱਭ ਜਾਣ, ਕੀ ਇਹਦੀ ਜਾਂਚ ਕੋਈ ਨਹੀਂ ਬਣਦੀ? ਸਾਡਾ ਮੰਨਣਾ ਵਾ ਕਿ ਅਗਰ ਇਹ ਜਾਂਚ ਭਗਵੰਤ ਸਿੰਘ ਮਾਨ ਅਗਰ ਜਾਨ ਰੱਖੇਗਾ ਔਰ ਇਹਦੀ ਜਾਂਚ ਪ੍ਰੋਪਰ ਤਰੀਕੇ ਨਾਲ ਕਰਾਵੇਗਾ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਵਾਂ ਕਿ ਬਹੁਤ ਵੱਡੇ ਅਫਸਰ ਪੁਲਿਸ ਤੇ, ਬਹੁਤ ਵੱਡੇ ਅਫਸਰਸ ਜਿਹੜੇ ਨੇ ਉਹ ਇਸ ਗੱਲ ਵਿੱਚ ਇਨਵੋਲਵ ਨੇ। ਤੇ ਜੇ ਉਹਦਾ ਮਿੱਟੀ ਪਾਉਣੀ ਆ, ਥੱਪਣਾ ਵਾ ਤੇ ਵਿੱਚੋਂ ਸਿਲੈਕਟਿਵ ਲੀਕੇਜ ਕਰਾ ਕੇ ਅਖਬਾਰਾਂ ਕੋਲ ਲਿਖਾ ਲੈਣਾ ਕਿ ਲਓ ਜੀ ਕਿਸੇ ਦੇ ਖਿਲਾਫ ਕੋਈ ਐਕਸ਼ਨ ਹੀ ਨਹੀਂ ਆਇਆ, ਤੇ ਫਿਰ ਮੈਂ ਸਮਝਦਾ ਕਿ ਇਹਦੇ ਨਾਲੋਂ ਮੰਦਭਾਗੀ ਗੱਲ ਨਹੀਂ ਹੋ ਸਕੇਗੀ। ਔਰ ਤੁਸੀਂ ਅੰਦਾਜ਼ਾ ਲਾਓ ਕਿ 40,000 ਕਰੋੜ ਦਾ ਡਰੱਗਸ ਦਾ ਟ੍ਰੇਡ ਹੋਵੇ, 5-6 ਸਾਲ ਸੀਲਡ ਲਿਫਾਫਿਆਂ 'ਚ ਬੰਦ, 1 ਸਾਲ ਸਰਕਾਰ ਬਣੀ ਨੂੰ ਹੋ ਜੇ, ਹੁਣ 1 ਹਫ਼ਤੇ ਦੀ ਰਿਪੋਰਟ ਭਗਵੰਤ ਸਿੰਘ ਮਾਨ ਕੋ, ਔਰ ਜਿਹੜੇ ਆਫਿਸਰਸ ਦੇ ਵਿੱਚ ਨਾਮ ਆ ਰਹੇ ਨੇ ਉਹ ਪਲਮ ਪੋਜੀਸ਼ਨਸ ਤੇ ਬੈਠੇ ਹੋਏ ਨੇ। ਪਲਮ ਪੋਜੀਸ਼ਨ ਮਤਲਬ ਕਿ ਇੰਪੋਰਟੈਂਟ ਪੋਸਟਿੰਗਸ ਦੇ ਉੱਤੇ ਅੱਜ ਵੀ ਤਾਇਨਾਤ ਨੇ। ਤਾਂ ਫਿਰ ਤੁਸੀਂ ਅੰਦਾਜ਼ਾ ਲਾ ਲਓ ਕਿ ਡਰੱਗਸ ਦੇ ਉੱਤੇ ਕਿ ਮੈਂ ਪਟਿਆਲੇ ਜੇਲ੍ਹ ਜਦੋਂ ਮੈਨੂੰ ਗ੍ਰਿਫਤਾਰ ਕਰਕੇ ਭੇਜਿਆ ਗਿਆ ਇਸੇ ਡਰੱਗਸ ਰਿਲੇਟਡ ਕੇਸ ਵਿੱਚ ED ਨੇ ਮੈਨੂੰ ਭੇਜਿਆ, ਪਟਿਆਲੇ ਜੇਲ੍ਹ ਵਿੱਚ 2000 ਦੇ ਕਰੀਬ ਕੈਦੀ ਸੀਗੇ। ਉਹ 2000 ਵਿੱਚੋਂ 1000 ਇਕੱਲੇ NDPS ਦੇ ਕੈਦੀ ਸੀਗੇ। ਗ੍ਰਾਮ, 2 ਗ੍ਰਾਮ, 5 ਗ੍ਰਾਮ, 10 ਗ੍ਰਾਮ, ਮਤਲਬ ਕਹਿਣ ਦਾ ਕਿ ਪੁਲਿਸ ਖਾਨਾ ਪੂਰਤੀ ਕਰਦੇ ਸਾਰੇ ਪੰਜਾਬ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਉਹਨਾਂ ਨੇ ਜੇਲ੍ਹ ਵਿੱਚ ਧੱਕਿਆ, ਪਰ ਉਹ ਧੱਕੇ ਗਏ ਨੇ ਸਿਰਫ ਜਿਹੜੇ ਡਰੱਗ ਐਡਿਕਟਸ ਕੇ, ਜਿਹੜੇ ਮਜਬੂਰ, ਲਾਚਾਰ, ਬੇਬਸ,
ਗਰੀਬ ਆਦਮੀ ਜਿਨ੍ਹਾਂ ਜਿਹੜੇ ਲੱਗ ਚੁੱਕੇ ਸੀ ਨਸ਼ੇ ਦੇ ਉੱਤੇ, ਪਰ ਨਸ਼ਾ ਕੌਣ ਸਪਲਾਈ ਕਰ ਰਿਹਾ ਪਿੱਛੇ? ਇੱਕ ਪ੍ਰੋਪਰ ਚੇਨ ਦੇ ਤਹਿਤ ਉੱਤੋਂ ਲੈ ਕੇ ਥੱਲੇ ਤੱਕ, ਕਿਉਂਕਿ ਇਹ ਧੰਦਾ ਬਗੈਰ ਪੈਟਰੇਨੇਜ, ਬਗੈਰ ਸਰਕਾਰ ਦੀ ਸ਼ਹਿ ਤੋਂ ਚੱਲ ਹੀ ਨਹੀਂ ਸਕਦਾ। ਇੱਕ ਪੁਲਿਸ ਸਟੇਸ਼ਨ ਵਿੱਚ 50 60 70 ਪਿੰਡ ਹੁੰਦੇ ਨੇ। ਤੁਹਾਡਾ ਕੀ ਖਿਆਲ ਹੈ ਕਿ ਉਸ ਐਸਐਚਓ ਨੂੰ ਪਤਾ ਨਹੀਂ ਕਿ ਮੇਰੇ ਇਲਾਕੇ ਦੇ ਵਿੱਚ ਕੌਣ ਇਹ ਧੰਦਾ ਕਰ ਰਿਹਾ ਵਾ? ਸਭ ਪਤਾ ਹੁੰਦਾ ਉਹਨਾਂ ਨੂੰ ਅੱਛੀ ਤਰ੍ਹਾਂ, ਪਰ ਕਿਉਂਕਿ ਉਹਨਾਂ ਨੂੰ ਸ਼ਹਿ ਦਿੱਤੀ ਜਾਂਦੀ ਆ ਇਹਦੇ 'ਚ ਬਹੁਤ ਵੱਡੀ, ਜਿੱਦਾਂ ਕਿ 40,000 ਕਰੋੜ ਦਾ 2019 'ਚ, ਹੁਣ ਤਾਂ 50 60 70,000 ਕਰੋੜ ਦਾ ਇਹ ਵਪਾਰ ਹੋਊਗਾ, ਤੇ ਕਿਤੇ ਤਾਂ ਪੈਸਾ ਜਾ ਰਿਹਾ ਨਾ ਇਹ। ਸੋ ਇਸ ਕਰਕੇ ਉਹ ਬੰਦੇ ਤੇ ਜਿਹੜੇ ਮੇਨ ਕਲਪ੍ਰੇਟ ਸੀਗੇ ਉਹ ਕਿਸੇ ਨੇ ਨਹੀਂ ਫੜੇ। ਸੋ ਮੈਂ ਅੱਜ ਇਸ ਮੁੱਦੇ ਦੇ ਉੱਤੇ ਲਾਈਵ ਤਾਂ ਕਰਕੇ ਹੋਇਆ ਵਾਂ ਕਿ ਮੇਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਇਹ ਦਲੀਲ ਕਹਿ ਲਓ, ਅਪੀਲ ਕਹਿ ਲਓ, ਫਰਿਆਦ ਕਹਿ ਲਓ ਕਿ ਤੁਸੀਂ ਇਸ ਦੀ ਪੂਰੀ ਜਾਂਚ ਕਰੋ। ਜੇ ਤੁਸੀਂ ਡਰੱਗਸ ਦੇ ਧੰਦੇ ਨੂੰ ਬੇਨਕਾਬ ਕਰਨਾ ਚਾਹੁੰਦੇ ਹੋ ਤਾਂ ਹੀ ਉਹ ਬੰਦ ਹੋਊਗਾ ਨਾ। ਜੇ ਪਾਵਰਫੁਲ ਲੋਕਾਂ ਨੂੰ ਸਜ਼ਾ ਮਿਲੂਗੀ ਤਾਂ ਹੀ ਉਹ ਥੱਲੜੇ ਡਰਨਗੇ। ਤੇ ਜੇ ਇਕੱਲੇ ਇੰਦਰਜੀਤ ਤਾਂ ਇੱਕ ਹੌਲਦਾਰ ਤਾਂ ਹੀ ਜਾਂਚ ਰੁਕ ਗਈ, ਤੇ ਫਿਰ ਜਿਹੜੇ ਉੱਤੇ ਬੈਠੇ ਸੀ ਜਿਨ੍ਹਾਂ ਨੇ ਪੈਸੇ ਕਮਾਏ, ਪ੍ਰਾਪਰਟੀਆਂ ਬਣਾਈਆਂ, ਧੰਦੇ 'ਚ ਦੇ ਨਾਲ ਜੁੜੇ ਰਹੇ, ਫਿਰ ਕਿਸੇ ਨੂੰ ਕੀ ਡਰ ਹੋਵੇਗਾ? ਇਹ ਹੁਣ ਸਭ ਤੋਂ ਵੱਡਾ ਇਮਤਿਹਾਨ ਦੀ ਘੜੀ ਅੱਜ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ। ਦੂਜੀਆਂ ਗੱਲਾਂ ਕਿ ਕਲੀਨਿਕਾਂ ਬਣਾਉਣੀਆਂ ਜੀ, ਆਹ ਕਰਨਾ, ਇਹ ਛੋਟੀਆਂ ਗੱਲਾਂ ਨੇ। ਜਿਸ ਮੈਨਸ ਨੇ ਸਾਡੀ ਇੱਕ ਪੂਰੀ ਪੀੜ੍ਹੀ ਨੂੰ ਤਬਾਹ ਕੀਤਾ, ਔਰ ਹੁਣ ਵੀ ਉਹ ਲਗਾਤਾਰ ਕੰਸਿਸਟੈਂਟਲੀ ਸਾਰੇ ਪੰਜਾਬ ਦੇ ਵਿੱਚ ਡਰੱਗਸ, ਅੱਜ ਮੈਂ ਬੜੇ ਕੌਨਫੀਡੈਂਸ ਨਾਲ ਕਹਿ ਸਕਦਾ ਕਿ ਕਿਤੇ ਹੀ ਕੋਈ ਰੁਕਿਆ ਨਹੀਂਗਾ। ਜਿੱਦਾਂ ਡਰੱਗਸ ਪਹਿਲਾਂ ਚੱਲਦੇ ਸੀ, ਬਿਲਕੁਲ ਉਸੇ ਤਰਜ਼ ਦੇ ਉੱਤੇ ਡਰੱਗਸ ਅੱਜ ਵੀ ਪੰਜਾਬ ਦੇ ਵਿੱਚ ਚੱਲਦੇ ਹਨ। ਇਹ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਹ ਸਰਕਾਰ ਇਸ ਦੀ ਪੂਰੀ ਕੋਖ ਕਰਕੇ, ਜਿੱਥੇ ਲੌਜੀਕਲ ਕਨਕਲੂਜਨ ਤਾਂ ਜਾਂਚ ਪਹੁੰਚਣੀ ਚਾਹੀਦੀ, ਚਾਹੇ ਉਹਦੇ ਪੋਲੀਟੀਕਲ ਬੰਦੇ ਆਉਂਦੇ ਨੇ, ਕਿਸੇ ਦਾ ਵੀ ਨਾਮ ਆਉਂਦਾ ਵਾ, ਭਾਵੇਂ ਕੋਈ ਮਿਨਿਸਟਰ ਆ, ਕੋਈ ਫਾਰਮਰ ਮਿਨਿਸਟਰ ਆ, ਕੋਈ ਐਮਐਲਏ ਹੈ, ਸਭ ਦੀ ਜਾਂਚ ਹੋਵੇ ਤਾਂ ਕਿ ਜਿਹੜਾ ਅਸਲ ਡਰੱਗਸ ਦਾ ਮਸਲਾ ਉਹਨੂੰ ਨੱਥ ਪਾਈ ਜਾ ਸਕੇ। ਇਹ ਮੈਂ ਅੱਜ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਸੀਗੇ। ਅਗਰ ਤੁਹਾਨੂੰ ਲੱਗੀਆਂ ਮੇਰੀਆਂ ਗੱਲਾਂ ਕਿ ਠੀਕ ਹੈ ਤਾਂ ਇਸ ਨੂੰ ਸ਼ੇਅਰ ਕਰੋ ਤਾਂ ਕਿ ਪਾਵਰ ਕੋਰੀਡੋਰਸ ਤੱਕ ਪਹੁੰਚ ਸਕੇ। ਉਹਨਾਂ ਦੀ ਮਜਬੂਰੀ ਬਣ ਜੇ ਕਿ ਉਹ ਜਾਂਚ ਕਰਨ, ਵੱਡੇ ਵੱਡੇ ਅਫਸਰਾਂ ਦੀ ਜਾਂਚ ਕਰਨ, ਔਰ ਉਹਨਾਂ ਤੱਕ ਜਿਹੜੀ ਹੈਗੀ ਆ ਅਸਲ ਕਲਪ੍ਰੇਟਸ ਜਿਹੜੇ ਨੇ ਉਹ ਬੇਨਕਾਬ ਕੀਤੇ ਜਾਣ। ਮੈਂ ਨਹੀਂ ਮੰਨਦਾ, ਮੈਂ ਦੁਬਾਰਾ ਕਹਿਣਾ ਚਾਹੁੰਦਾ ਕਿ ਇੱਕ ਹੌਲਦਾਰ ਜਿਹੜਾ ਆਊਟ ਆਫ ਟਰਨ ਪ੍ਰਮੋਸ਼ਨਸ ਦੇ ਕੇ 4 ਵਾਰ ਪ੍ਰਮੋਸ਼ਨਾਂ ਦੇ ਕੇ ਇੰਸਪੈਕਟਰ ਬਣਾਤਾ, ਕਿ ਇਕੱਲਾ ਉਹੀ ਇੱਕ ਸਾਰੇ ਡਰੱਗਸ ਦਾ ਧੰਦੇ ਦਾ ਸਰਗਨਾ ਸੀਗਾ। ਇਹ ਮੈਂ ਸਾਰਾ ਕੁਝ ਕਹਿਣ ਤੋਂ ਬਾਅਦ ਇਹ ਤੁਹਾਡੀ ਕਚਹਿਰੀ 'ਚ ਛੱਡ ਦਿੰਦਾ ਵਾਂ ਕਿ ਤੁਸੀਂ ਫੈਸਲਾ ਕਰਨਾ ਵਾ ਕਿ ਕੌਣ ਤੇ ਕਿਹੜੀ ਸਰਕਾਰ ਇਸ ਨੂੰ ਨੱਥ ਪਾ ਸਕੇਗੀ, ਕਿ ਕੀ ਇਹ ਸਰਕਾਰ ਭਗਵੰਤ ਮਾਨ ਦੀ ਕਾਰਵਾਈ ਕਰਨ ਯੋਗ ਹੈ। ਇਹਦਾ ਇਮਤਿਹਾਨ ਦੀ ਘੜੀ ਹੈ, ਹੁਣ ਪਤਾ ਲੱਗ ਜਾਏਗਾ ਆਉਣ ਵਾਲੇ ਦਿਨਾਂ 'ਚ, ਕਿ ਇਕੱਲਾ ਟਵੀਟ ਕਰਕੇ ਹੀ ਛੱਡ ਦੇਣਾ ਕਿ ਅਸੀਂ ਐਕਸ਼ਨ ਲਵਾਂਗੇ। ਅੱਜ ਸਾਡੇ ਨਾਲ ਜੁੜਨ ਵਾਸਤੇ ਤੁਹਾਡਾ ਸਭ ਦਾ ਧੰਨਵਾਦ। ਜਿਹੜੇ ਬੌਕਰ ਪਾਰਟੀ ਵਾਲੇ ਨੇ, ਅਗਰ ਉਹਨਾਂ ਨੂੰ ਕੋਈ ਦੁੱਖ ਲੱਗਦਾ ਮੇਰੀਆਂ ਗੱਲਾਂ ਤੋਂ, ਮੈਂ ਪਹਿਲਾਂ ਹੀ ਕਹਿ ਦਿੰਦਾ ਕਿ ਤੁਸੀਂ ਦੂਰ ਰਿਹਾ ਕਰੋ। ਵੈਸੇ ਹੁਣ ਮੈਂ ਦੇਖ ਲਿਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਅਸਲ ਕਾਰਕੁਨ ਹੈ ਨਾ, ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਪੱਲੇ ਕੁਛ ਨਹੀਂਗਾ, ਸਾਡੀ ਕਦੀ ਵਾਰੀ ਨਹੀਂ ਆਉਣੀ। ਹੁਣੇ ਇਲੈਕਸ਼ਨ ਲੜਾਉਣੀ ਸੀ, ਮਤਲਬ 15 ਲੱਖ ਵੋਟਰ ਰਿਹਾ ਜਲੰਧਰ ਲੋਕ ਸਭਾ ਦੇ ਵਿੱਚ, ਕੋਈ ਬੰਦਾ ਨਹੀਂ ਲੱਭਾ ਇਹਨਾਂ ਨੂੰ ਜਿਹੜਾ ਝਾੜੂ ਦਾ ਵਫਾਦਾਰ ਆਦਮੀ ਜਿਹੜਾ ਦਰੀਆਂ ਚੱਕਦਾ ਰਿਹਾ, ਕੋਈ ਬੰਦਾ ਨਹੀਂ ਲੱਭਾ। ਤੇ ਹਾਰ ਕੇ ਇੱਕ ਦਾਗੀ ਸਾਡਾ ਇੱਕ ਕਾਂਗਰਸੀ ਆ ਜਿਹੜਾ ਮੈਂ ਪਹਿਲਾਂ ਵੀ ਨਾਂ ਲਿਆ, ਉਹਦਾ ਇੱਕ ਦਾਗੀ ਚੇਲਾ ਅੱਗੇ, ਉਹਨੂੰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ। ਇਟ ਸ਼ੋਜ਼ ਦ ਬੈਂਕਰਪਸੀ ਆਫ ਆਮ ਆਦਮੀ ਪਾਰਟੀ। ਬਟ ਅੱਜ ਮੈਂ ਉੱਧਰ ਜਾਣਾ ਨਹੀਂ ਚਾਹੁੰਦਾ। ਅੱਜ ਮੇਰਾ ਮਸਲਾ ਸਿਰਫ ਹੈ ਕਿ ਭਗਵੰਤ ਸਿੰਘ ਮਾਨ ਕੀ ਡਰੱਗਸ ਦੀ SIT ਰਿਪੋਰਟਸ ਖੋਲ ਕੇ ਪੁਖਤਾ, ਸੋਲਿਡ, ਕਨਕਲੂਸਿਵ ਜਾਂਚ ਕਰਵਾ ਸਕਦਾ ਹੈ ਕਿ ਨਹੀਂ ਕਰਵਾ ਸਕਦਾ। ਧੰਨਵਾਦ ਸਾਡੇ ਨਾਲ ਜੁੜਨ ਲਈ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਬੜੇ ਅਹਿਮ ਮੁੱਦੇ ਤੇ ਚਰਚਾ ਕਰਦੀ ਹਾਂ। ਮੁੱਦਾ ਹੈ ਡਰੱਗਸ ਦਾ ਪੰਜਾਬ ਦੇ ਵਿੱਚ। ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਇੱਕ ਦਹਾਕੇ ਤੋਂ ਪੰਜਾਬ ਦੀ ਵਿਸ਼ਵ ਪੱਧਰੀ ਬਦਨਾਮੀ ਹੋਈ ਡਰੱਗਸ ਦੇ ਵਿਸ਼ੇ ਨੂੰ ਲੈ ਕੇ, ਔਰ ਇੱਥੋਂ ਤੱਕ ਬਦਨਾਮੀ ਚੱਲਦੇ ਚੱਲਦੇ ਕਿ ਹਾਈ ਕੋਰਟ ਨੇ 7-8 ਸਾਲ ਪਹਿਲਾਂ ਜਸਟਿਸ ਸੂਰਿਆਕਾਂਤ ਹੁੰਦੇ ਸੀ ਹਾਈ ਕੋਰਟ ਦੇ ਜੱਜ, ਉਹਨਾਂ ਨੇ ਸੋ ਮੋਟੋ ਕੋਗਨੀਜੈਂਸ ਲੈ ਕੇ ਤੇ ਡਰੱਗਸ ਦੇ ਉੱਤੇ ਹਦਾਇਤ ਕੀਤੀ ਪੰਜਾਬ ਸਰਕਾਰ ਨੂੰ ਕਿ ਇਹਦੀ ਪ੍ਰੋਪਰ ਤਹਿਕੀਕਾਤ ਕਰੋ। ਉਸੇ ਦੌਰਾਨ ਤਕਰੀਬਨ 2018-19 ਚ ਜਿਹੜਾ NCB ਹੈ, ਇੰਡੀਆ ਦੀ ਜਿਹੜੀ ਨਾਰਕੋਟਿਕਸ ਕੰਟਰੋਲ ਬਿਊਰੋ ਹੈ, ਉਹਨੇ ਰਿਪੋਰਟ ਦਿੱਤੀ ਕਿ ਪੰਜਾਬ ਦੇ ਵਿੱਚ ਜਿਹੜਾ ਡਰੱਗਸ ਦਾ ਧੰਦਾ ਇਹ 40,000 ਕਰੋੜ ਰੁਪਏ ਦਾ ਧੰਦਾ ਹੈ। 40,000 ਕਰੋੜ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ 40,000 ਕਰੋੜ ਰੁਪਇਆ ਕਿਸੇ ਨਾਰਮਲ ਸਟੇਟ ਦਾ ਬਜਟ ਨਹੀਂ ਹੁੰਦਾ, ਜਿਹੜਾ ਸਾਡੇ ਪੰਜਾਬ ਦਾ ਸਿਰਫ ਡਰੱਗਸ ਦਾ ਧੰਦਾ ਸੀ। ਤਾਈਓ ਬੇਤਹਾਸ਼ਾ ਨੌਜਵਾਨਾਂ ਦੀਆਂ ਜ਼ਿੰਦਗੀਆਂ ਹੋਈਆਂ, ਇੱਥੋਂ ਤੱਕ ਕਿ ਲੜਕੀਆਂ ਵੀ ਇਸ ਨੈਕਸਸ ਤੋਂ, ਇਸ ਡਰੱਗ ਦੇ ਧੰਦੇ ਤੋਂ ਬਚ ਨਹੀਂ ਸਕੀਆਂ। ਬਹੁਤ ਸਾਰੀਆਂ ਲੜਕੀਆਂ ਦੀਆਂ ਵੀਡੀਓਜ਼ ਆਪਾਂ ਦੇਖੀਆਂ, ਜਾਨਾਂ ਗਵਾਈਆਂ,
ਮਕਬੂਲਪੁਰਾ ਇੱਕ ਮੁਹੱਲਾ ਵਾ ਜਿੱਥੇ ਔਰਤਾਂ, ਬੱਚੇ, ਬੰਦੇ, ਬਜ਼ੁਰਗ ਸਭ ਡਰੱਗ ਐਡਿਕਟਸ ਨੇ। ਔਰ ਅੱਜ ਜਿਹੜਾ ਡਰੱਗਸ ਦਾ ਤਾਂ ਮੈਂ ਵਿਸ਼ਾ ਚੱਕਿਆ ਕਿਉਂਕਿ ਅੱਜ ਤੋਂ ਠੀਕ ਇੱਕ ਹਫ਼ਤਾ ਪਹਿਲਾਂ ਜਿਹੜੀਆਂ SIT ਦੀਆਂ 3 ਰਿਪੋਰਟਸ ਕਾਫੀ ਅਰਸੇ ਤੋਂ ਬੰਦ ਲਿਫਾਫਿਆਂ ਵਿੱਚ ਹਾਈ ਕੋਰਟ ਕੋਲ ਪਈਆਂ ਸੀ, ਉਹ ਹਾਈ ਕੋਰਟ ਨੇ ਉਹਨਾਂ ਰਿਪੋਰਟਸ ਨੂੰ ਖੋਲ੍ਹਣ ਦੇ ਆਦੇਸ਼ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਦੇ ਦਿੱਤੇ। ਹਾਲਾਂਕਿ 1 ਸਾਲ ਲੰਘ ਗਿਆ ਸੀ ਸਰਕਾਰ ਦਾ, ਇਹਨਾਂ ਨੇ ਕੋਈ ਯਤਨ ਨਹੀਂ ਕੀਤਾ ਪੁਖਤਾ ਕਿ ਅਸੀਂ ਡਰੱਗਸ ਦੇ ਮਸਲੇ ਨੂੰ ਆਣ ਕੇ ਘੋਖ ਕਰਨਾ ਚਾਹੁੰਦੇ ਹਾਂ, ਕਿਉਂਕਿ ਜਦੋਂ ਆਪੋਜੀਸ਼ਨ ਸੀ ਉਦੋਂ ਕੈਪਟਨ ਔਰ ਬਾਦਲ ਦੇ ਉੱਤੇ ਬਹੁਤ ਇਲਜ਼ਾਮ ਲਾਉਂਦੇ ਰਹੇ ਇਹ ਭਗਵੰਤ ਸਿੰਘ ਮਾਨ ਕਿ ਇਹ ਡਰੱਗਸ ਦੇ ਉੱਤੇ ਕੋਈ ਠੋਸ ਕਾਰਵਾਈ ਨਹੀਂ ਕਰਦੇ। ਹੁਣ ਚਲੋ 1 ਸਾਲ ਬੀਤ ਗਿਆ, ਹੁਣ ਹਾਈ ਕੋਰਟ ਨੇ ਆਪ ਹਦਾਇਤ ਦਿੱਤੀ ਸਰਕਾਰ ਨੂੰ ਔਰ ਭਗਵੰਤ ਮਾਨ ਨੇ ਟਵੀਟ ਕੀਤਾ ਅੱਜ ਤੋਂ 1 ਹਫ਼ਤਾ ਪਹਿਲਾਂ, ਤੁਸੀਂ ਉਹਨਾਂ ਦੇ ਟਵਿੱਟਰ ਅਕਾਊਂਟ ਤੇ ਦੇਖ ਸਕਦੇ ਹੋ ਕਿ ਡਰੱਗਸ ਦੀਆਂ 3 ਰਿਪੋਰਟਸ ਮੇਰੇ ਕੋਲ ਆ ਗਈਆਂ ਔਰ ਇਹਦੇ ਤੇ ਅਸੀਂ ਠੋਸ ਕਾਰਵਾਈ ਕਰਾਂਗੇ। 1 ਹਫ਼ਤੇ ਤੇ ਭਗਵੰਤ ਮਾਨ ਦੀ ਕੋਈ ਐਕਸ਼ਨ ਨਹੀਂ, ਇੰਨਾ ਵੀ ਨਹੀਂ ਕਿ ਮੈਂ ਇਸ ਦੀ ਕੋਈ ਫਰਦਰ ਜਾਂਚ ਦੇ ਦਿੱਤੀ, ਕਿਉਂਕਿ ਜਿਹੜੀਆਂ 3 SIT ਰਿਪੋਰਟਸ ਆ ਉਹ ਕਨਕਲੂਸਿਵ ਜਾਂਚ ਨਹੀਂ ਗੀ। ਉਹਨਾਂ ਨੇ ਬ੍ਰੌਡਲੀ ਜਾਂਚ ਕਰਕੇ ਜਿਹੜਾ ਨੈਕਸਸ ਸੀਗਾ ਉਹਨੂੰ ਅਨਅਰਥ ਕੀਤਾ, ਜਿਹਦੀ ਅੱਗੇ ਜਾਂਚ ਬਹੁਤ ਇੰਪੋਰਟੈਂਟ ਕਰਨੀ ਬਣਦੀ ਹੈ। ਜਿਹੜੀਆਂ 3 ਰਿਪੋਰਟਸ ਵਿੱਚ ਜਿਹੜਾ ਮੇਨ ਇਸ਼ੂ ਆਇਆ ਕਿ ਇੱਕ ਇੰਦਰਜੀਤ ਸਿੰਘ ਜਿਹੜਾ ਅਸਲ ਵਿੱਚ ਹੈੱਡ ਕਾਂਸਟੇਬਲ ਸੀਗਾ, ਹੌਲਦਾਰ ਸੀਗਾ, ਉਹਨੂੰ ਸਰਕਾਰ ਨੇ ਮਿਹਰਬਾਨੀ ਕਰਕੇ ORP ਰੈਂਕਸ ਦੇ ਕੇ ਉਸ ਨੂੰ ਥੋੜੇ ਜਿਹੇ ਅਰਸੇ ਦੇ ਵਿੱਚ ਇੰਸਪੈਕਟਰ ਦਾ ਰੈਂਕ ਦੇ ਦਿੱਤਾ ਸੀਗਾ, ਬਟ ਕਾਗਜ਼ਾਂ ਵਿੱਚ ਹੀ ਕੰਟੀਨਿਊਸ ਟੂ ਬੀ ਅ ਹੈੱਡ ਕਾਂਸਟੇਬਲ। ਹੁਣ ਡਰੱਗਸ ਦੇ ਉਹਨੂੰ ਡਰੱਗਸ ਦਾ ਐਕਸਪਰਟ ਸ਼ੋਅ ਕਰ ਦਿੱਤਾ। ਉਹਦੇ ਖਿਲਾਫ ਇੰਦਰਜੀਤ ਸਿੰਘ ਜਿਹੜਾ ਹੁਣ ਪਟਿਆਲੇ ਦੀ ਜੇਲ੍ਹ ਵਿੱਚ ਨਜ਼ਰਬੰਦ ਆ, ਅਰੈਸਟਡ ਆ, ਜਿਹੜੀ ਹਰਪ੍ਰੀਤ ਸਿੰਘ ਸਿੱਧੂ ਨੇ ਜਦੋਂ SIT ਬਣਾਈ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ, ਉਸਨੇ ਉਸ ਨੂੰ ਅਰੈਸਟ ਕੀਤਾ। ਜਦੋਂ ਇੰਦਰਜੀਤ ਸਿੰਘ ਇੱਕ ਪੁਲਿਸ ਦਾ ਹੈੱਡ ਕਾਂਸਟੇਬਲ ORP ਇੰਸਪੈਕਟਰ ਰੈਂਕ ਦਾ ਪੁਲਿਸ ਅਫਸਰ ਨੂੰ ਅਰੈਸਟ ਕੀਤਾ, ਉਹਦੇ ਘਰੋਂ ਸ਼ਾਇਦ 5 ਕਿਲੋ ਹੈਰੋਇਨ ਲੱਭੀ ਆ, 4-5 ਕਿਲੋ ਚਿੱਟਾ ਲੱਭਿਆ ਵਾ, ਕਈ AK-47 ਰਾਈਫਲਾਂ ਲੱਭੀਆਂ ਨੇ ਔਰ ਉਹਦੇ ਨਾਲ ਇੱਕ ਅੱਧਾ ਹੌਲਦਾਰ, ਇੱਕ ਅੱਧਾ ਸਿਪਾਹੀ ਉਹਨਾਂ ਨੇ ਅਰੈਸਟ ਕਰਕੇ ਤੇ ਉਹਨੂੰ ਜੇਲ੍ਹ ਭੇਜ ਦਿੱਤਾ। ਕੀ ਤੁਸੀਂ ਮੰਨ ਸਕਦੇ ਆਪਾਂ ਸਾਰੇ ਕਿ 40,000 ਕਰੋੜ ਰੁਪਏ ਦਾ ਡਰੱਗਸ ਦਾ ਧੰਦਾ ਹੋਵੇ ਤੇ ਸਿਰਫ ਇੱਕ ਇੰਸਪੈਕਟਰ ਯਾਨੀ ਕਿ ਭਾਵ ਕਿ ਇੱਕ ਅਸਲ ਰੈਂਕ ਦਾ ਹੌਲਦਾਰ ਉਸ ਧੰਦੇ ਨੂੰ ਚਲਾਉਂਦਾ ਹੋਊਗਾ ਔਰ ਉਸ ਦੇ ਖਿਲਾਫ 14 ਡਿਪਾਰਟਮੈਂਟਲ ਇਨਕੁਆਇਰੀਜ਼ ਤੇ 3 ਭ੍ਰਿਸ਼ਟਾਚਾਰ ਦੇ ਕੇਸਿਸ ਹੋਣ, ਫਿਰ ਵੀ ਉਸ ਨੂੰ ਪ੍ਰਮੋਟ ਕੀਤਾ ਗਿਆ। ਔਰ ਪ੍ਰਮੋਸ਼ਨਸ ਜਿਹੜੀਆਂ ਕੋਈ SSP ਨਹੀਂ ਦੇ ਸਕਦਾ, ਕਿਸੇ ਜ਼ਿਲ੍ਹੇ ਵਿੱਚ ਬੈਠਾ ਕੋਈ ਅਫਸਰ ਨਹੀਂ ਦੇ ਸਕਦਾ, ਪ੍ਰਮੋਸ਼ਨਸ ਮਿਲਦੀਆਂ ਨੇ ਹੈੱਡਕੁਆਰਟਰਸ, ਪੰਜਾਬ ਪੁਲਿਸ ਦੇ ਹੈੱਡਕੁਆਰਟਰਸ ਤੋਂ ਉੱਪਰ ਬੈਠੇ ਇਹਨਾਂ ਦੇ ਬੌਸਸ ਤੋਂ। ਹੁਣ ਜੇ ਆਪਾਂ ਗੱਲ ਕਰ ਲਈਏ ਇਕੱਲੇ ਜਿਹੜੀਆਂ SIT ਰਿਪੋਰਟਸ ਆ, ਉਹਦੇ 'ਚ ਮੈਂ ਕਹਿਣਾ ਚਾਹੁੰਦਾ ਵਾਂ ਕਿ ਉਸ SIT ਰਿਪੋਰਟ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਗੱਲ ਕੀਤੀ ਉਹਨਾਂ ਨੇ ਕਿ ਡਾਇਰੈਕਸ਼ਨ ਦਿੱਤੀ ਹਾਈ ਕੋਰਟ ਨੇ SIT ਨੂੰ ਕਿ ਫਰਦਰ ਇਨਵੈਸਟੀਗੇਟ ਕਰੋ ਕਿ ਇੰਦਰਜੀਤ ਸਿੰਘ ਜਿਹੜਾ ਹੌਲਦਾਰ ਸੀਗਾ ਇਹਦੇ ਕਿਹੜੇ ਅਫਸਰਾਂ ਦੇ ਨਾਲ ਤਾਲੁਕਾਤ ਸੀਗੇ। ਤਾਂ ਜਾਂਚ ਦੌਰਾਨ ਪਾਇਆ ਗਿਆ ਕਿ ਜਦੋਂ ਰਾਜਜੀਤ ਸਿੰਘ SSP ਲੱਗਿਆ ਤਰਨਤਾਰਨ, ਉਸ ਨੇ ਇੰਦਰਜੀਤ ਸਿੰਘ ਨੂੰ ਸਪੈਸ਼ਲ ਤੌਰ ਦੇ ਉੱਤੇ ਆਪਣੇ ਨਾਲ ਉਹਦੀ ਪੋਸਟਿੰਗ ਕਰਵਾਈ। 14 ਮਹੀਨੇ ਦੇ ਕਰੀਬ ਉਹ ਤਰਨਤਾਰਨ ਦੇ ਵਿੱਚ ਰਿਹਾ ਵਾ ਔਰ ਜਿਹੜਾ ORP ਰੈਂਕ ਦਾ ਅਫਸਰ ਹੁੰਦਾ, ਹੀ ਇਜ਼ ਨਾਟ ਐਂਟਾਈਟਲਡ ਟੂ ਫਾਈਲ NDPS ਕੇਸਿਸ, FIR ਨਹੀਂ ਕਰ ਸਕਦਾ। ਮਿਨੀਮਮ ਇੰਸਪੈਕਟਰ ਰੈਂਕ ਦਾ ਅਫਸਰ ਜਿਹੜਾ ਵਾ ਉਹ NDPS ਵਿੱਚ FIR ਕਰ ਸਕਦਾ। ਜਦੋਂ ਰਿਕਵਰੀ ਸ਼ੋਅ ਕਰਨੀ ਪੈਂਦੀ ਹੈ, ਕੋਈ ਫੜੇ ਗਏ ਡਰੱਗਸ, ਉਹਦੇ 'ਚ ਇੱਕ ਗੈਜ਼ਟਡ ਅਫਸਰ ਮਿਨੀਮਮ DSP ਰੈਂਕ ਦੇ ਅਫਸਰ ਨੂੰ ਪ੍ਰੈਜ਼ੈਂਟ ਹੋਣਾ ਪੈਂਦਾ ਜਦੋਂ ਰਿਕਵਰੀ ਸ਼ੋਅ ਹੁੰਦੀਆਂ, ਪਰ ਉੱਥੇ ਸਾਰਾ ਕਾਲਾ ਮਾਲਾ ਚੱਲਦਾ ਰਿਹਾ। ਤੇ ਹਾਈ ਕੋਰਟ ਨੇ ਉਸ ਰਿਪੋਰਟ ਜਿਹੜੀਆਂ ਭਗਵੰਤ ਸਿੰਘ ਮਾਨ ਦੇ ਕੋਲ ਪਈਆਂ, ਉਹਦੇ 'ਚ ਰਾਜਜੀਤ ਸਿੰਘ ਮੇਰਾ ਜਾਣਕਾਰ ਆ, ਬਟ ਕੁਐਸਚਨ ਜਦੋਂ ਪੰਜਾਬ ਦਾ ਆਉਂਦਾ ਉਦੋਂ ਕੋਈ ਜਾਣਕਾਰ ਨਹੀਂ ਤੇ ਕੋਈ ਗੈਰ ਜਾਣਕਾਰ ਨਹੀਂ, ਫਿਰ ਗੱਲ ਸੱਚ ਦੀ ਕਰਨੀ ਪੈਂਦੀ ਆ। ਹੁਣ ਰਾਜਜੀਤ ਸਿੰਘ ਦੇ ਮੁਤਲਕ ਪਿਛਲੇ ਕਈ ਦਿਨਾਂ ਤੋਂ ਜਿਹੜਾ ਸਰਕਾਰੀ ਮੀਡੀਆ ਹੈ, ਬਹੁਤ ਸਾਰੇ ਪੱਤਰਕਾਰਾਂ ਨੂੰ ਮੈਂ ਪਰਸਨਲੀ ਜਾਣਦਾ ਜਿਹੜੇ ਪੇਡ ਨੇ ਸਰਕਾਰ ਵੱਲੋਂ, ਉਹਨਾਂ ਕੋਲੋਂ ਰਿਪੋਰਟਸ ਲਿਖਾਈਆਂ ਗਈਆਂ, 3-4 ਰਿਪੋਰਟਸ ਫਾਈਲ ਹੋਈਆਂ ਕਿ ਰਾਜਜੀਤ ਸਿੰਘ ਨੂੰ ਕਲੀਨ ਚਿੱਟ ਦੇ ਦਿੱਤੀ ਹੈ। SIT ਰਿਪੋਰਟਸ ਚੀਫ ਮਿਨਿਸਟਰ ਕੋਲ ਪਈਆਂ ਨੇ, ਉਹਦੇ ਵਿੱਚੋਂ ਥੋੜੀ ਲੀਕੇਜ ਕਰਕੇ ਪੱਤਰਕਾਰਾਂ ਤੱਕ ਪਹੁੰਚਾਈ ਗਈ। ਚੰਗੇ ਜਿਹੜੇ ਨੈਸ਼ਨਲ ਪ੍ਰਿੰਟ ਮੀਡੀਆ ਦੇ ਪੱਤਰਕਾਰ ਨੇ, ਮੇਰੇ ਖਿਆਲ ਜਦੋਂ ਮੈਂ ਗੱਲ ਕਰ ਰਿਹਾ ਉਹ ਸਮਝ ਗਏ ਹੋਣਗੇ, ਉਹਨਾਂ ਕੋਲੋਂ ਇੱਕ ਰਿਪੋਰਟਸ ਛਾਇਆ ਕਰਾਈਆਂ ਗਈਆਂ ਅਖਬਾਰਾਂ ਦੇ ਵਿੱਚ ਕਿ ਰਾਜਜੀਤ ਸਿੰਘ ਨੂੰ ਕਲੀਨ ਚਿੱਟ ਮਿਲ ਗਈ ਹੈ ਤੇ ਇਹਦੇ 'ਚ ਕੋਈ ਹੋਰ ਇਨਵੋਲਵ, ਜਦ ਕਿ ਹਾਈ ਕੋਰਟ ਨੇ ਸਪੈਸੀਫਿਕਲੀ ਇਹ ਉਪਦੇਸ਼ ਦਿੱਤੇ ਨੇ, ਆਦੇਸ਼ ਦਿੱਤੇ ਨੇ ਕਿ ਇੰਦਰਜੀਤ ਸਿੰਘ ਹੈੱਡ ਕਾਂਸਟੇਬਲ ਦੀ ਰਾਜਜੀਤ ਸਿੰਘ ਦੇ ਨਾਲ ਨੈਕਸਸ ਜਿਹੜੀ ਆ ਇਹਦੀ ਪ੍ਰੋਪਰ ਫਰਦਰ ਇਨਕੁਆਇਰੀ ਹੋਣੀ ਚਾਹੀਦੀ ਆ।
ਔਰ ਉਹਨਾਂ ਨੇ ਇਹ ਵੀ ਕੋਟ ਕੀਤਾ ਕਿ ਇਸ ਸਾਰੇ ਧੰਦੇ ਦੇ ਵਿੱਚ ਇੱਕ IPS ਅਫਸਰ ਔਰ 3 PPS ਅਫਸਰਸ ਇਨਵੋਲਵਡ ਨੇ। ਹੁਣ 7-8 ਸਾਲ ਤੋਂ ਪਹਿਲਾਂ ਉਹ ਸੀਲਡ ਲਿਫਾਫਿਆਂ 'ਚ ਪਈਆਂ ਰਹੀਆਂ ਰਿਪੋਰਟਸ, ਉਸ ਤੋਂ ਬਾਅਦ ਕਿਸੇ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ। ਹੁਣ ਜਦੋਂ ਰਿਪੋਰਟਸ ਆ ਗਈਆਂ, ਭਗਵੰਤ ਮਾਨ ਨੇ ਪਹਿਲਾਂ ਸਾਲ ਕੋਸ਼ਿਸ਼ ਨਹੀਂ ਕੀਤੀ, ਹੁਣ ਹਫਤੇ ਦੀ ਉਹਨਾਂ ਦੇ ਕੋਲ ਉਹ ਸੀਲਡ ਕਵਰ ਦੇ ਵਿੱਚ ਰਿਪੋਰਟਸ ਪਈਆਂ ਨੇ। ਸੋ ਸਾਡਾ ਇਹ ਮੰਨਣਾ ਵਾ ਕਿ ਇਹ ਜਿਹੜੇ ਅਗਰ ਤੁਸੀਂ ਸਹੀ ਫੜਨਾ ਚਾਹੁੰਦੇ ਹੋ ਡਰੱਗ ਜਿਹੜੇ ਮਾਫੀਆ ਨੇ, ਡਰੱਗ ਲਾਰਡਸ ਨੇ, ਤੇ ਫਿਰ ਤੁਹਾਨੂੰ ਜਾਂਚ ਉੱਪਰ ਤੱਕ ਜਿਹੜਾ ਰੀੜ ਦੀ ਹੱਡੀ ਰੱਖਣੀ ਚਾਹੀਦੀ ਹੈ, ਕਿਉਂਕਿ ਇਹ ਇੰਦਰਜੀਤ ਦੇ ਵੱਸ ਦੀ ਗੱਲ ਨਹੀਂ ਸੀ, ਇਹ ਰਾਜੀ ਦੇ ਵੱਸ ਦੀ ਗੱਲ ਵੀ ਨਹੀਂ ਸੀ। ਕਿਉਂਕਿ ਰਾਜੀ ਦੇ ਉੱਤੇ ਇਲਜ਼ਾਮ ਅਸਲ 'ਚ ਰਿਪੋਰਟਸ ਵਿੱਚ ਇਹ ਵੀ ਆਇਆ ਕਿ ਉਸਨੇ ਉਸ ਥੋੜੇ ਜਿਹੇ ਸਮੇਂ ਦੇ ਵਿੱਚ ਜਦੋਂ ਇੰਦਰਜੀਤ ਦੇ ਨਾਲ ਕਨੈਕਸ਼ਨ ਸੀਗਾ, ਉਸਨੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਈਕੋ ਸਿਟੀ ਜਾਂ ਕਿਹੜੀ ਸਿਟੀ ਵਿੱਚ 3-4 ਪ੍ਰੋਪਰਟੀਜ਼ ਬਣਾਈਆਂ, ਧੜਾ-ਧੜ ਕਰੋੜਾਂ ਰੁਪਏ ਦੀ ਪ੍ਰੋਪਰਟੀਜ਼। ਜਿਹੜਾ ਪੁਲਿਸ ਆਫਸਰ ਹੈ ਉਹਦੀ ਤਾਂ ਆਮ ਤੌਰ ਤੇ ਜਿਹੜੀ ਤਨਖਾਹ ਵਾ ਉਹ ਲੱਖ ਰੁਪਈਆ ਹੋਊਗੀ ਵੱਧ ਤੋਂ ਵੱਧ, ਤੇ ਜਦੋਂ ਤੁਸੀਂ 4-5 ਕਰੋੜ ਦਾ ਜਾਂ 2-3 ਕਰੋੜ ਦਾ ਪਲਾਟ ਲੈਂਦੇ ਹੋ ਤੇ ਫਿਰ ਉਹਦੀ ਜਾਂਚ ਤਾਂ ਬਣਦੀ ਆ ਨਾ ਕਿ ਕਿੱਥੋਂ ਪੁਲਿਸ ਆਫਸਰ ਦੇ ਕੋਲ ਇੰਨੇ ਪੈਸੇ ਆਏ। ਹੋਰ ਬਹੁਤ ਉਹਦੇ ਤੇ ਇਲਜ਼ਾਮ ਸੀਗੇ, ਉੱਪਰਲੇ IPS ਟੌਪ ਅਫਸਰਸ ਦੇ ਨਾਲ ਕੀ ਕਨੈਕਸ਼ਨ ਸੀਗੇ, ਉੱਥੇ ਕੀ ਇਹਨਾਂ ਦੇ ਪਰਸਨਲ ਜਿਹੜੇ ਫੰਕਸ਼ਨਸ ਹੁੰਦੇ ਉਹਦੇ 'ਚ ਰਾਜੀ ਦਾ ਕੀ ਰੋਲ ਹੁੰਦਾ ਸੀ। ਇਹ ਤਾਂ ਹੁਣ ਕੋਈ ਜਾਂਚ ਦਾ ਵਿਸ਼ਾ ਸਥਾਪਿਤ ਕਰ ਸਕਦਾ। ਤੁਹਾਡੇ ਸਾਹਮਣੇ ਮੈਂ ਬੈਠਾ ਹਾਂ, ਤੁਹਾਨੂੰ ਸਭ ਨੂੰ ਯਾਦ ਹੋਊਗਾ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀ, ਜਦੋਂ ਮੈਂ ਰਾਣੇ ਗੁਰਜੀਤ ਦਾ ਜਿਹੜਾ ਨੱਟ ਕੱਸਿਆ ਚੰਗੀ ਤਰ੍ਹਾਂ ਨਾਲ ਤੇ ਉਹਨੂੰ ਅਸਤੀਫਾ ਦੇਣਾ ਪਿਆ, ਮੈਨੂੰ ਇਨਵੋਲਵ ਕਰ ਲਿਆ ਉਸ ਵਕਤ ਦੀ ਸਰਕਾਰਾਂ ਨੇ, ਨਿਜ਼ਾਮ ਨੇ, ਐਸਟੈਬਲਿਸ਼ਮੈਂਟ ਨੇ NDPS ਫਾਜ਼ਿਲਕਾ ਦੇ ਇੱਕ ਕੇਸ ਦੇ ਵਿੱਚ ਉਲਝਾ ਲਿਆ ਮੈਨੂੰ, ਸਿਰਫ ਟੈਲੀਫੋਨ ਕਾਲ ਰਿਕਾਰਡਸ ਦੇ ਆਧਾਰ ਤੇ, ਸਿਰਫ ਟੈਲੀਫੋਨ ਕਾਲ ਰਿਕਾਰਡ ਸੇ। ਨਾ ਮੇਰੇ ਕੋਲ ਕੋਈ ਰਿਕਵਰੀ, ਨਾ ਮੇਰਾ FIR 'ਚ ਨਾਮ, ਨਾ ਮੇਰਾ ਚਲਾਨ ਵਿੱਚ ਨਾਮ। ਜੇ ਸਰਕਾਰ ਚਾਹੇ ਇੱਕ ਫਾਰਮਲ ਲੀਡਰ ਆਫ ਆਪੋਜੀਸ਼ਨ ਨੂੰ ਜਾਂ ਲੀਡਰ ਆਫ ਆਪੋਜੀਸ਼ਨ ਉਸ ਵੇਲੇ, ਤੁਸੀਂ ਸਿਰਫ ਟੈਲੀਫੋਨ ਕਾਲਸ ਦੇ ਆਧਾਰ ਦੇ ਉੱਤੇ 7 ਸਾਲ ਲੱਗੇ ਮੈਨੂੰ ਸੁਪਰੀਮ ਕੋਰਟ ਵਿੱਚ ਜਾ ਕੇ ਖੇੜਾ ਛਡਾਉਣ ਨੂੰ, 7 ਸਾਲ। ਤੇ ਜਿਹੜੇ ਬੰਦੇ ਅਸਲ 'ਚ ਇਨਵੋਲਵ ਨੇ, ਜਿਹੜੇ ਇੱਕ ਹੌਲਦਾਰ ਨੂੰ ਪ੍ਰਮੋਟ ਕਰਾ ਕੇ ਤੇ ਉਸ ਦੇ ਕੋਲੋਂ 5 ਕਿਲੋ ਹੀਰੋਇਨ ਲੱਭ ਜੇ ਜਾਂ 4 ਕਿਲੋ ਹੋਰ ਕੋਈ ਲੱਭ ਜਾਣ ਤੇ AK-47 ਰਾਈਫਲਸ ਲੱਭ ਜਾਣ, ਕੀ ਇਹਦੀ ਜਾਂਚ ਕੋਈ ਨਹੀਂ ਬਣਦੀ? ਸਾਡਾ ਮੰਨਣਾ ਵਾ ਕਿ ਅਗਰ ਇਹ ਜਾਂਚ ਭਗਵੰਤ ਸਿੰਘ ਮਾਨ ਅਗਰ ਜਾਨ ਰੱਖੇਗਾ ਔਰ ਇਹਦੀ ਜਾਂਚ ਪ੍ਰੋਪਰ ਤਰੀਕੇ ਨਾਲ ਕਰਾਵੇਗਾ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਵਾਂ ਕਿ ਬਹੁਤ ਵੱਡੇ ਅਫਸਰ ਪੁਲਿਸ ਤੇ ਬਹੁਤ ਵੱਡੇ ਅਫਸਰਸ ਜਿਹੜੇ ਨੇ ਉਹ ਇਸ ਗੱਲ ਵਿੱਚ ਇਨਵੋਲਵ ਨੇ। ਤੇ ਜੇ ਉਹਦਾ ਮਿੱਟੀ ਪਾਉਣੀ ਆ, ਥੱਪਣਾ ਵਾ ਤੇ ਵਿੱਚੋਂ ਸਿਲੈਕਟਿਵ ਲੀਕੇਜ ਕਰਾ ਕੇ ਅਖਬਾਰਾਂ ਕੋਲ ਲਿਖਾ ਲੈਣਾ ਕਿ ਲਓ ਜੀ ਕਿਸੇ ਦੇ ਖਿਲਾਫ ਕੋਈ ਐਕਸ਼ਨ ਹੀ ਨਹੀਂ ਆਇਆ, ਤੇ ਫਿਰ ਮੈਂ ਸਮਝਦਾ ਕਿ ਇਹਦੇ ਨਾਲੋਂ ਮੰਦਭਾਗੀ ਗੱਲ ਨਹੀਂ ਹੋ ਸਕੇਗੀ। ਔਰ ਤੁਸੀਂ ਅੰਦਾਜ਼ਾ ਲਾਓ ਕਿ 40,000 ਕਰੋੜ ਦਾ ਡਰੱਗਸ ਦਾ ਟ੍ਰੇਡ ਹੋਵੇ, 5-6 ਸਾਲ ਸੀਲਡ ਲਿਫਾਫਿਆਂ 'ਚ ਬੰਦ, 1 ਸਾਲ ਸਰਕਾਰ ਬਣੀ ਨੂੰ ਹੋ ਜੇ, ਹੁਣ 1 ਹਫ਼ਤੇ ਦੀ ਰਿਪੋਰਟ ਭਗਵੰਤ ਸਿੰਘ ਮਾਨ ਕੋ, ਔਰ ਜਿਹੜੇ ਆਫਿਸਰਸ ਦੇ ਵਿੱਚ ਨਾਮ ਆ ਰਹੇ ਨੇ ਉਹ ਪਲਮ ਪੋਜੀਸ਼ਨਸ ਤੇ ਬੈਠੇ ਹੋਏ ਨੇ। ਪਲਮ ਪੋਜੀਸ਼ਨ ਮਤਲਬ ਕਿ ਇੰਪੋਰਟੈਂਟ ਪੋਸਟਿੰਗਸ ਦੇ ਉੱਤੇ ਅੱਜ ਵੀ ਤਾਇਨਾਤ ਨੇ। ਤਾਂ ਫਿਰ ਤੁਸੀਂ ਅੰਦਾਜ਼ਾ ਲਾ ਲਓ ਕਿ ਡਰੱਗਸ ਦੇ ਉੱਤੇ ਮੈਂ ਪਟਿਆਲੇ ਜੇਲ੍ਹ ਜਦੋਂ ਮੈਨੂੰ ਗ੍ਰਿਫਤਾਰ ਕਰਕੇ ਭੇਜਿਆ ਗਿਆ ਇਸੇ ਡਰੱਗਸ ਰਿਲੇਟਡ ਕੇਸ ਵਿੱਚ, ED ਨੇ ਮੈਨੂੰ ਭੇਜਿਆ, ਪਟਿਆਲੇ ਜੇਲ੍ਹ ਵਿੱਚ 2000 ਦੇ ਕਰੀਬ ਕੈਦੀ ਸੀਗੇ। ਉਹ 2000 ਵਿੱਚੋਂ 1000 ਇਕੱਲੇ NDPS ਦੇ ਕੈਦੀ ਸੀਗੇ। ਗ੍ਰਾਮ, 2 ਗ੍ਰਾਮ, 5 ਗ੍ਰਾਮ, 10 ਗ੍ਰਾਮ, ਮਤਲਬ ਕਹਿਣ ਦਾ ਕਿ ਪੁਲਿਸ ਖਾਨਾ ਪੂਰਤੀ ਕਰਦੇ ਸਾਰੇ ਪੰਜਾਬ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਉਹਨਾਂ ਨੇ ਜੇਲ੍ਹ ਵਿੱਚ ਤੱਕਿਆ, ਪਰ ਉਹ ਤੱਕੇ ਗਏ ਨੇ ਸਿਰਫ ਜਿਹੜੇ ਡਰੱਗ ਐਡਿਕਟਸ ਕੇ, ਜਿਹੜੇ ਮਜਬੂਰ, ਲਾਚਾਰ, ਬੇਬਸ, ਗਰੀਬ ਆਦਮੀ ਜਿਹੜੇ ਲੱਗ ਚੁੱਕੇ ਸੀ ਨਸ਼ੇ ਦੇ ਉੱਤੇ। ਪਰ ਨਸ਼ਾ ਕੌਣ ਸਪਲਾਈ ਕਰ ਰਿਹਾ ਪਿੱਛੇ? ਇੱਕ ਪ੍ਰੋਪਰ ਚੇਨ ਦੇ ਤਹਿਤ ਉੱਤੋਂ ਲੈ ਕੇ ਥੱਲੇ ਤੱਕ, ਕਿਉਂਕਿ ਇਹ ਧੰਦਾ ਬਗੈਰ ਪੈਟਰੇਨੇਜ, ਬਗੈਰ ਸਰਕਾਰ ਦੀ ਸ਼ਹਿ ਤੋਂ ਚੱਲ ਹੀ ਨਹੀਂ ਸਕਦਾ। ਇੱਕ ਪੁਲਿਸ ਸਟੇਸ਼ਨ ਵਿੱਚ 50, 60, 70 ਪਿੰਡ ਹੁੰਦੇ ਨੇ। ਤੁਹਾਡਾ ਕੀ ਖਿਆਲ ਹੈ ਕਿ ਉਸ SHO ਨੂੰ ਪਤਾ ਨਹੀਂ ਕਿ ਮੇਰੇ ਇਲਾਕੇ ਦੇ ਵਿੱਚ ਕੌਣ ਇਹ ਧੰਦਾ ਕਰ ਰਿਹਾ ਵਾ? ਸਭ ਪਤਾ ਹੁੰਦਾ ਉਹਨਾਂ ਨੂੰ ਅੱਛੀ ਤਰ੍ਹਾਂ, ਪਰ ਕਿਉਂਕਿ ਉਹਨਾਂ ਨੂੰ ਸ਼ਹਿ ਦਿੱਤੀ ਜਾਂਦੀ ਆ ਇਹਦੇ 'ਚ ਬਹੁਤ ਵੱਡੀ, ਜਿੱਦਾਂ ਕਿ 40,000 ਕਰੋੜ ਦਾ 2019 'ਚ, ਹੁਣ ਤਾਂ 50, 60, 70,000 ਕਰੋੜ ਦਾ ਇਹ ਵਪਾਰ ਹੋਊਗਾ, ਤੇ ਕਿਤੇ ਤਾਂ ਪੈਸਾ ਜਾ ਰਿਹਾ ਨਾ ਇਹ। ਸੋ ਇਸ ਕਰਕੇ ਉਹ ਬੰਦੇ ਤੇ ਜਿਹੜੇ ਮੇਨ ਕਲਪ੍ਰਿਟ ਸੀਗੇ ਉਹ ਕਿਸੇ ਨੇ ਨਹੀਂ ਫੜੇ। ਸੋ ਮੈਂ ਅੱਜ ਇਸ ਮੁੱਦੇ ਦੇ ਉੱਤੇ ਲਾਈਵ ਤਾਂ ਕਰਕੇ ਹੋਇਆ ਵਾਂ ਕਿ ਮੇਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਇਹ ਦਲੀਲ ਕਹਿ ਲਓ, ਅਪੀਲ ਕਹਿ ਲਓ, ਫਰਿਆਦ ਕਹਿ ਲਓ ਕਿ ਤੁਸੀਂ ਇਸ ਦੀ ਪੂਰੀ ਜਾਂਚ ਕਰੋ। ਜੇ ਤੁਸੀਂ ਡਰੱਗਸ ਦੇ ਧੰਦੇ ਨੂੰ ਬੇਨਕਾਬ ਕਰਨਾ ਚਾਹੁੰਦੇ ਹੋ ਤਾਂ ਹੀ ਉਹ ਬੰਦ ਹੋਊਗਾ ਨਾ। ਜੇ ਪਾਵਰਫੁਲ ਲੋਕਾਂ ਨੂੰ ਸਜ਼ਾ ਮਿਲੂਗਾ ਤਾਂ ਹੀ ਉਹ ਥੱਲੜੇ ਡਰਨਗੇ। ਤੇ ਜੇ ਇਕੱਲੇ ਇੰਦਰਜੀਤ ਤਾਂ ਇੱਕ ਹੌਲਦਾਰ ਤਾਂ ਹੀ ਜਾਂਚ ਰੁਕ ਗਈ, ਤੇ ਫਿਰ ਜਿਹੜੇ ਉੱਤੇ ਬੈਠੇ ਸੀ ਜਿਨ੍ਹਾਂ ਨੇ ਪੈਸੇ ਕਮਾਏ, ਪ੍ਰੋਪਰਟੀਜ਼ ਬਣਾਈਆਂ, ਧੰਦੇ 'ਚੋਂ ਦੇ ਨਾਲ ਜੁੜੇ ਰਹੇ,
फिर किसी ਨੂੰ ਕੀ ਡਰ ਹੋਵੇਗਾ। ਇਹ ਹੁਣ ਸਭ ਤੋਂ ਵੱਡਾ ਇਮਤਿਹਾਨ ਦੀ ਘੜੀ ਅੱਜ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ। ਦੂਜੀਆਂ ਗੱਲਾਂ ਕਿ ਕਲੀਨਿਕਾਂ ਬਣਾਉਣੀਆਂ ਜੀ ਆਹ ਕਰਨਾ, ਇਹ ਛੋਟੀਆਂ ਗੱਲਾਂ ਨੇ। ਜਿਸ ਮੈਨਸ ਨੇ ਸਾਡੀ ਇੱਕ ਪੂਰੀ ਪੀੜ੍ਹੀ ਨੂੰ ਤਬਾਹ ਕੀਤਾ ਔਰ ਹੁਣ ਵੀ ਉਹ ਲਗਾਤਾਰ ਕੰਸਿਸਟੈਂਟਲੀ ਸਾਰੇ ਪੰਜਾਬ ਦੇ ਵਿੱਚ ਡਰੱਗਸ, ਅੱਜ ਮੈਂ ਬੜੇ ਕੌਨਫੀਡੈਂਸ ਨਾਲ ਕਹਿ ਸਕਦਾ ਕਿ ਕਿਤੇ ਹੀ ਕੋਈ ਰੁਕਿਆ ਨਹੀਂਗਾ। ਜਿੱਦਾਂ ਡਰੱਗਸ ਪਹਿਲਾਂ ਚੱਲਦੇ ਸੀ ਬਿਲਕੁਲ ਉਸੇ ਤਰਜ਼ ਦੇ ਉੱਤੇ ਡਰੱਗਸ ਅੱਜ ਵੀ ਪੰਜਾਬ ਦੇ ਵਿੱਚ ਚੱਲਦੇ ਹਨ। ਇਹ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਹ ਸਰਕਾਰ ਇਸ ਦੀ ਪੂਰੀ ਕੋਖ ਕਰਕੇ ਜਿੱਥੇ ਲੌਜੀਕਲ ਕਨਕਲੂਜਨ ਤਾਂ ਜਾਂਚ ਪਹੁੰਚਣੀ ਚਾਹੀਦੀ, ਚਾਹੇ ਉਹਦੇ ਪੋਲੀਟੀਕਲ ਬੰਦੇ ਆਉਂਦੇ ਨੇ, ਕਿਸੇ ਦਾ ਵੀ ਨਾਮ ਆਉਂਦਾ ਵਾ, ਭਾਵੇਂ ਕੋਈ ਮਿਨਿਸਟਰ ਆ, ਕੋਈ ਫਾਰਮਰ ਮਿਨਿਸਟਰ ਆ, ਕੋਈ MLA ਹੈ, ਸਭ ਦੀ ਜਾਂਚ ਹੋਵੇ ਤਾਂ ਕਿ ਜਿਹੜਾ ਅਸਲ ਡਰੱਗਸ ਦਾ ਮਸਲਾ ਉਹਨੂੰ ਨੱਥ ਪਾਈ ਜਾ ਸਕੇ। ਇਹ ਮੈਂ ਅੱਜ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਸੀਗੇ। ਅਗਰ ਤੁਹਾਨੂੰ ਲੱਗੀਆਂ ਮੇਰੀਆਂ ਗੱਲਾਂ ਕਿ ਠੀਕ ਹੈ ਤਾਂ ਇਸ ਨੂੰ ਸ਼ੇਅਰ ਕਰੋ ਤਾਂ ਕਿ ਪਾਵਰ ਕੋਰੀਡੋਰਸ ਤੱਕ ਪਹੁੰਚ ਸਕੇ। ਉਹਨਾਂ ਦੀ ਮਜਬੂਰੀ ਬਣ ਜੇ ਕਿ ਉਹ ਜਾਂਚ ਕਰਨ, ਵੱਡੇ ਵੱਡੇ ਅਫਸਰਾਂ ਦੀ ਜਾਂਚ ਕਰਨ ਔਰ ਉਹਨਾਂ ਤੱਕ ਜਿਹੜੀ ਹੈਗੀ ਆ ਅਸਲ ਕਲਪਰੇਟਸ ਜਿਹੜੇ ਨੇ ਉਹ ਬੇਨਕਾਬ ਕੀਤੇ ਜਾਣ। ਮੈਂ ਨਹੀਂ ਮੰਨਦਾ, ਮੈਂ ਦੁਬਾਰਾ ਕਹਿਣਾ ਚਾਹੁੰਦਾ ਕਿ ਇੱਕ ਹੌਲਦਾਰ ਜਿਹੜਾ ਆਊਟ ਆਫ ਟਰਨ ਪ੍ਰਮੋਸ਼ਨਸ ਦੇ ਕੇ 4 ਵਾਰ ਪ੍ਰਮੋਸ਼ਨਾਂ ਦੇ ਕੇ ਇੰਸਪੈਕਟਰ ਬਣਾਤਾ ਕਿ ਇਕੱਲਾ ਉਹੀ ਇੱਕ ਸਾਰੇ ਡਰੱਗਸ ਦਾ ਧੰਦੇ ਦਾ ਸਰਗਨਾ ਸੀਗਾ। ਇਹ ਮੈਂ ਸਾਰਾ ਕੁਝ ਕਹਿਣ ਤੋਂ ਬਾਅਦ ਇਹ ਤੁਹਾਡੀ ਕਚਹਿਰੀ 'ਚ ਛੱਡ ਦਿੰਦਾ ਵਾਂ ਕਿ ਤੁਸੀਂ ਫੈਸਲਾ ਕਰਨਾ ਵਾ ਕਿ ਕੌਣ ਤੇ ਕਿਹੜੀ ਸਰਕਾਰ ਇਸ ਨੂੰ ਨੱਥ ਪਾ ਸਕੇਗੀ ਕਿ ਕੀ ਇਹ ਸਰਕਾਰ ਭਗਵੰਤ ਮਾਨ ਦੀ ਕਾਰਵਾਈ ਕਰਨ ਯੋਗ ਹੈ। ਇਹਦਾ ਇਮਤਿਹਾਨ ਦੀ ਘੜੀ ਹੈ, ਹੁਣ ਪਤਾ ਲੱਗ ਜਾਏਗਾ ਆਉਣ ਵਾਲੇ ਦਿਨਾਂ 'ਚ ਕਿ ਇਕੱਲਾ ਟਵੀਟ ਕਰਕੇ ਹੀ ਛੱਡ ਦੇਣਾ ਕਿ ਅਸੀਂ ਐਕਸ਼ਨ ਲਵਾਂਗੇ। ਅੱਜ ਸਾਡੇ ਨਾਲ ਜੁੜਨ ਵਾਸਤੇ ਤੁਹਾਡਾ ਸਭ ਦਾ ਧੰਨਵਾਦ। ਜਿਹੜੇ ਬੌਕਰ ਪਾਰਟੀ ਵਾਲੇ ਨੇ, ਅਗਰ ਉਹਨਾਂ ਨੂੰ ਕੋਈ ਦੁੱਖ ਲੱਗਦਾ ਮੇਰੀਆਂ ਗੱਲਾਂ ਤੋਂ, ਮੈਂ ਪਹਿਲਾਂ ਹੀ ਕਹਿ ਦਿੰਦਾ ਕਿ ਤੁਸੀਂ ਦੂਰ ਰਿਹਾ ਕਰੋ। ਵੈਸੇ ਹੁਣ ਮੈਂ ਦੇਖ ਲਿਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਅਸਲ ਕਾਰਕੁਨ ਨੇ ਨਾ, ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਪੱਲੇ ਕੁਛ ਨਹੀਂਗਾ, ਸਾਡੀ ਕਦੀ ਵਾਰੀ ਨਹੀਂ ਆਉਣੀ। ਹੁਣੇ ਇਲੈਕਸ਼ਨ ਲੜਾਉਣੀ ਸੀ, ਮਤਲਬ 15 ਲੱਖ ਵੋਟਰ ਰਿਹਾ ਜਲੰਧਰ ਲੋਕ ਸਭਾ ਦੇ ਵਿੱਚ, ਕੋਈ ਬੰਦਾ ਨਹੀਂ ਲੱਭਾ ਇਹਨਾਂ ਨੂੰ ਜਿਹੜਾ ਝਾੜੂ ਦਾ ਵਫਾਦਾਰ ਆਦਮੀ ਜਿਹੜਾ ਦਰੀਆਂ ਚੱਕਦਾ ਰਿਹਾ, ਕੋਈ ਬੰਦਾ ਨਹੀਂ ਲੱਭਾ। ਤੇ ਹਾਰ ਕੇ ਇੱਕ ਦਾਗੀ ਸਾਡਾ ਇੱਕ ਕਾਂਗਰਸੀ ਆ ਜਿਹੜਾ ਮੈਂ ਪਹਿਲਾਂ ਵੀ ਨਾਂ ਲਿਆ, ਉਹਦਾ ਇੱਕ ਦਾਗੀ ਚੇਲਾ ਅੱਗੇ ਉਹਨੂੰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ। ਇਟ ਸ਼ੋਜ਼ ਦ ਬੈਂਕਰਪਸੀ ਆਫ ਆਮ ਆਦਮੀ ਪਾਰਟੀ। ਬਟ ਅੱਜ ਮੈਂ ਉੱਧਰ ਜਾਣਾ ਨਹੀਂ ਚਾਹੁੰਦਾ। ਅੱਜ ਮੇਰਾ ਮਸਲਾ ਸਿਰਫ ਹੈ ਕਿ ਭਗਵੰਤ ਸਿੰਘ ਮਾਨ ਕੀ ਡਰੱਗਸ ਦੀ SIT ਰਿਪੋਰਟਸ ਖੋਲ ਕੇ ਪੁਖਤਾ ਸੋਲਿਡ ਕਨਕਲੂਸਿਵ ਜਾਂਚ ਕਰਵਾ ਸਕਦਾ ਹੈ ਕਿ ਨਹੀਂ ਕਰਵਾ ਸਕਦਾ। ਧੰਨਵਾਦ ਸਾਡੇ ਨਾਲ ਜੁੜਨ ਲਈ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਬੜੇ ਅਹਿਮ ਮੁੱਦੇ ਤੇ ਚਰਚਾ ਕਰਦੀ ਹਾਂ। ਮੁੱਦਾ ਹੈ ਡਰੱਗਸ ਦਾ ਪੰਜਾਬ ਦੇ ਵਿੱਚ। ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਇੱਕ ਦਹਾਕੇ ਤੋਂ ਪੰਜਾਬ ਦੀ ਵਿਸ਼ਵ ਪੱਧਰੀ ਬਦਨਾਮੀ ਹੋਈ ਡਰੱਗਸ ਦੇ ਵਿਸ਼ੇ ਨੂੰ ਲੈ ਕੇ, ਔਰ ਇੱਥੋਂ ਤੱਕ ਬਦਨਾਮੀ ਚੱਲਦੇ ਚੱਲਦੇ ਕਿ ਹਾਈ ਕੋਰਟ ਨੇ 7-8 ਸਾਲ ਪਹਿਲਾਂ ਜਸਟਿਸ ਸੂਰਿਆਕਾਂਤ ਹੁੰਦੇ ਸੀ ਹਾਈ ਕੋਰਟ ਦੇ ਜੱਜ, ਉਹਨਾਂ ਨੇ ਸੁਓ ਮੋਟੋ ਕੋਗਨੀਜੈਂਸ ਲੈ ਕੇ ਤੇ ਡਰੱਗਸ ਦੇ ਉੱਤੇ ਹਦਾਇਤ ਕੀਤੀ ਪੰਜਾਬ ਸਰਕਾਰ ਨੂੰ ਕਿ ਇਹਦੀ ਪ੍ਰੋਪਰ ਤਹਿਕੀਕਾਤ ਕਰੋ। ਉਸੇ ਦੌਰਾਨ ਤਕਰੀਬਨ 2018-19 ਚ ਜਿਹੜਾ NCB ਹੈ, ਇੰਡੀਆ ਦੀ ਜਿਹੜੀ ਨਾਰਕੋਟਿਕਸ ਕੰਟਰੋਲ ਬਿਊਰੋ ਹੈ, ਉਹਨੇ ਰਿਪੋਰਟ ਦਿੱਤੀ ਕਿ ਪੰਜਾਬ ਦੇ ਵਿੱਚ ਜਿਹੜਾ ਡਰੱਗਸ ਦਾ ਧੰਦਾ ਇਹ 40,000 ਕਰੋੜ ਰੁਪਏ ਦਾ ਧੰਦਾ ਹੈ। 40,000 ਕਰੋੜ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ 40,000 ਕਰੋੜ ਰੁਪਇਆ ਕਿਸੇ ਨਾਰਮਲ ਸਟੇਟ ਦਾ ਬਜਟ ਨਹੀਂ ਹੁੰਦਾ, ਜਿਹੜਾ ਸਾਡੇ ਪੰਜਾਬ ਦਾ ਸਿਰਫ ਡਰੱਗਸ ਦਾ ਧੰਦਾ ਸੀ। ਤਾਈਓ ਬੇਤਹਾਸ਼ਾ ਨੌਜਵਾਨਾਂ ਦੀਆਂ ਜ਼ਿੰਦਗੀਆਂ ਹੋਈਆਂ, ਇੱਥੋਂ ਤੱਕ ਕਿ ਲੜਕੀਆਂ ਵੀ ਇਸ ਨੈਕਸਸ ਤੋਂ, ਇਸ ਡਰੱਗ ਦੇ ਧੰਦੇ ਤੋਂ ਬਚ ਨਹੀਂ ਸਕੀਆਂ। ਬਹੁਤ ਸਾਰੀਆਂ ਲੜਕੀਆਂ ਦੀਆਂ ਵੀਡੀਓਜ਼ ਆਪਾਂ ਦੇਖੀਆਂ, ਜਾਨਾਂ ਗਵਾਈਆਂ। ਮਕਬੂਲਪੁਰਾ ਇੱਕ ਮੁਹੱਲਾ ਵਾ ਜਿੱਥੇ ਔਰਤਾਂ, ਬੱਚੇ, ਬੰਦੇ, ਬਜ਼ੁਰਗ ਸਭ ਡਰੱਗ ਐਡਿਕਟਸ ਨੇ। ਔਰ ਅੱਜ ਜਿਹੜਾ ਡਰੱਗਸ ਦਾ ਤਾਂ ਮੈਂ ਵਿਸ਼ਾ ਚੱਕਿਆ ਕਿਉਂਕਿ ਅੱਜ ਤੋਂ ਠੀਕ ਇੱਕ ਹਫ਼ਤਾ ਪਹਿਲਾਂ ਜਿਹੜੀਆਂ SIT ਦੀਆਂ 3 ਰਿਪੋਰਟਸ ਕਾਫੀ ਅਰਸੇ ਤੋਂ ਬੰਦ ਲਿਫਾਫਿਆਂ ਵਿੱਚ ਹਾਈ ਕੋਰਟ ਕੋਲ ਪਈਆਂ ਸੀ, ਉਹ ਹਾਈ ਕੋਰਟ ਨੇ ਉਹਨਾਂ ਰਿਪੋਰਟਸ ਨੂੰ ਖੋਲ੍ਹਣ ਦੇ ਆਦੇਸ਼ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਦੇ ਦਿੱਤੇ। ਹਾਲਾਂਕਿ 1 ਸਾਲ ਲੰਘ ਗਿਆ ਸੀ ਸਰਕਾਰ ਦਾ, ਇਹਨਾਂ ਨੇ ਕੋਈ ਯਤਨ ਨਹੀਂ ਕੀਤਾ ਪੁਖਤਾ ਕਿ ਅਸੀਂ ਡਰੱਗਸ ਦੇ ਮਸਲੇ ਨੂੰ ਆਣ ਕੇ ਘੋਖ ਕਰਨਾ ਚਾਹੁੰਦੇ ਹਾਂ, ਕਿਉਂਕਿ ਜਦੋਂ ਆਪੋਜੀਸ਼ਨ ਸੀ ਉਦੋਂ ਕੈਪਟਨ ਔਰ ਬਾਦਲ ਦੇ ਉੱਤੇ ਬਹੁਤ ਇਲਜ਼ਾਮ ਲਾਉਂਦੇ ਰਹੇ ਇਹ ਭਗਵੰਤ ਸਿੰਘ ਮਾਨ ਕਿ ਇਹ ਡਰੱਗਸ ਦੇ ਉੱਤੇ ਕੋਈ ਠੋਸ ਕਾਰਵਾਈ ਨਹੀਂ ਕਰਦੇ। ਹੁਣ ਚਲੋ 1 ਸਾਲ ਬੀਤ ਗਿਆ, ਹੁਣ ਹਾਈ ਕੋਰਟ ਨੇ ਆਪ ਹਦਾਇਤ ਦਿੱਤੀ ਸਰਕਾਰ ਨੂੰ ਔਰ ਭਗਵੰਤ ਮਾਨ ਨੇ ਟਵੀਟ ਕੀਤਾ ਅੱਜ ਤੋਂ 1 ਹਫ਼ਤਾ ਪਹਿਲਾਂ, ਤੁਸੀਂ ਉਹਨਾਂ ਦੇ ਟਵਿੱਟਰ ਅਕਾਊਂਟ ਤੇ ਦੇਖ ਸਕਦੇ ਹੋ ਕਿ ਡਰੱਗਸ ਦੀਆਂ 3 ਰਿਪੋਰਟਸ ਮੇਰੇ ਕੋਲ ਆ ਗਈਆਂ ਔਰ ਇਹਦੇ ਤੇ ਅਸੀਂ ਠੋਸ ਕਾਰਵਾਈ ਕਰਾਂਗੇ। 1 ਹਫ਼ਤੇ ਤੇ ਭਗਵੰਤ ਮਾਨ ਦੀ ਕੋਈ ਐਕਸ਼ਨ ਨਹੀਂ, ਇੰਨਾ ਵੀ ਨਹੀਂ ਕਿ ਮੈਂ ਇਸ ਦੀ ਕੋਈ ਫਰਦਰ ਜਾਂਚ ਦੇ ਦਿੱਤੀ, ਕਿਉਂਕਿ ਜਿਹੜੀਆਂ 3 SIT ਰਿਪੋਰਟਸ ਹੈ ਉਹ ਕਨਕਲੂਸਿਵ ਜਾਂਚ ਨਹੀਂ ਗੀ।
ਉਹਨਾਂ ਨੇ ਬ੍ਰੌਡਲੀ ਜਾਂਚ ਕਰਕੇ ਜਿਹੜਾ ਨੈਕਸਸ ਸੀਗਾ ਉਹਨੂੰ ਅਨਅਰਥ ਕੀਤਾ, ਜਿਹਦੀ ਅੱਗੇ ਜਾਂਚ ਬਹੁਤ ਇੰਪੋਰਟੈਂਟ ਕਰਨੀ ਬਣਦੀ ਹੈ। ਜਿਹੜੀਆਂ 3 ਰਿਪੋਰਟਸ ਵਿੱਚ ਜਿਹੜਾ ਮੇਨ ਇਸ਼ੂ ਆਇਆ ਕਿ ਇੱਕ ਇੰਦਰਜੀਤ ਸਿੰਘ ਜਿਹੜਾ ਅਸਲ ਵਿੱਚ ਹੈੱਡ ਕਾਂਸਟੇਬਲ ਸੀਗਾ, ਹੌਲਦਾਰ ਸੀਗਾ, ਉਹਨੂੰ ਸਰਕਾਰ ਨੇ ਮਿਹਰਬਾਨੀ ਕਰ ਕਰਕੇ ORP ਰੈਂਕਸ ਦੇ ਕੇ ਉਸ ਨੂੰ ਥੋੜ੍ਹੇ ਜਿਹੇ ਅਰਸੇ ਦੇ ਵਿੱਚ ਇੰਸਪੈਕਟਰ ਦਾ ਰੈਂਕ ਦੇ ਦਿੱਤਾ ਸੀਗਾ, ਬਟ ਕਾਗਜ਼ਾਂ ਵਿੱਚ ਹੀ ਕੰਟੀਨਿਊਸ ਟੂ ਬੀ ਅ ਹੈੱਡ ਕਾਂਸਟੇਬਲ। ਹੁਣ ਡਰੱਗਸ ਦੇ ਉਹਨੂੰ ਡਰੱਗਸ ਦਾ ਐਕਸਪਰਟ ਸ਼ੋਅ ਕਰ ਦਿੱਤਾ। ਉਹਦੇ ਖਿਲਾਫ ਇੰਦਰਜੀਤ ਸਿੰਘ ਜਿਹੜਾ ਹੁਣ ਪਟਿਆਲੇ ਦੀ ਜੇਲ੍ਹ ਵਿੱਚ ਨਜ਼ਰਬੰਦ ਆ, ਅਰੈਸਟਡ ਆ, ਜਿਹੜੀ ਹਰਪ੍ਰੀਤ ਸਿੰਘ ਸਿੱਧੂ ਨੇ ਜਦੋਂ SIT ਬਣਾਈ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ, ਉਸਨੇ ਉਸ ਨੂੰ ਅਰੈਸਟ ਕੀਤਾ। ਜਦੋਂ ਇੰਦਰਜੀਤ ਸਿੰਘ ਇੱਕ ਪੁਲਿਸ ਦਾ ਹੈੱਡ ਕਾਂਸਟੇਬਲ ORP ਇੰਸਪੈਕਟਰ ਰੈਂਕ ਦਾ ਪੁਲਿਸ ਅਫਸਰ ਨੂੰ ਅਰੈਸਟ ਕੀਤਾ, ਉਹਦੇ ਘਰੋਂ ਸ਼ਾਇਦ 5 ਕਿਲੋ ਹੈਰੋਇਨ ਲੱਭੀ ਆ, 4-5 ਕਿਲੋ ਚਿੱਟਾ ਲੱਭਿਆ ਵਾ, ਕਈ AK-47 ਰਾਈਫਲਾਂ ਲੱਭੀਆਂ ਨੇ, ਔਰ ਉਹਦੇ ਨਾਲ ਇੱਕ ਅੱਧਾ ਹੌਲਦਾਰ, ਇੱਕ ਅੱਧਾ ਸਿਪਾਹੀ ਉਹਨਾਂ ਨੇ ਅਰੈਸਟ ਕਰਕੇ ਤੇ ਉਹਨੂੰ ਜੇਲ੍ਹ ਭੇਜ ਦਿੱਤਾ। ਕੀ ਤੁਸੀਂ ਮੰਨ ਸਕਦੇ ਆਪਾਂ ਸਾਰੇ ਕਿ 40,000 ਕਰੋੜ ਰੁਪਏ ਦਾ ਡਰੱਗਸ ਦਾ ਧੰਦਾ ਹੋਵੇ ਤੇ ਸਿਰਫ ਇੱਕ ਇੰਸਪੈਕਟਰ, ਯਾਨੀ ਕਿ ਭਾਵ ਕਿ ਇੱਕ ਅਸਲ ਰੈਂਕ ਦਾ ਹੌਲਦਾਰ ਉਸ ਧੰਦੇ ਨੂੰ ਚਲਾਉਂਦਾ ਹੋਊਗਾ, ਔਰ ਉਸ ਦੇ ਖਿਲਾਫ 14 ਡਿਪਾਰਟਮੈਂਟਲ ਇਨਕੁਆਇਰੀਜ਼ ਤੇ 3 ਭ੍ਰਿਸ਼ਟਾਚਾਰ ਦੇ ਕੇਸਿਸ ਹੋਣ, ਫਿਰ ਵੀ ਉਸ ਨੂੰ ਪ੍ਰਮੋਟ ਕੀਤਾ ਗਿਆ। ਔਰ ਪ੍ਰਮੋਸ਼ਨਸ ਜਿਹੜੀਆਂ ਕੋਈ SSP ਨਹੀਂ ਦੇ ਸਕਦਾ, ਕਿਸੇ ਜ਼ਿਲ੍ਹੇ ਵਿੱਚ ਬੈਠਾ ਕੋਈ ਅਫਸਰ ਨਹੀਂ ਦੇ ਸਕਦਾ। ਪ੍ਰਮੋਸ਼ਨਸ ਮਿਲਦੀਆਂ ਨੇ ਹੈੱਡਕੁਆਟਰਸ, ਪੰਜਾਬ ਪੁਲਿਸ ਦੇ ਹੈੱਡਕੁਆਟਰਸ ਤੋਂ, ਉੱਪਰ ਬੈਠੇ ਇਹਨਾਂ ਦੇ ਬੌਸਸ ਤੋਂ। ਹੁਣ ਜੇ ਆਪਾਂ ਗੱਲ ਕਰ ਲਈਏ ਇਕੱਲੇ ਜਿਹੜੀਆਂ SIT ਰਿਪੋਰਟਸ, ਉਹਦੇ 'ਚ ਮੈਂ ਕਹਿਣਾ ਚਾਹੁੰਦਾ ਵਾਂ ਕਿ ਉਸ SIT ਰਿਪੋਰਟ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਗੱਲ ਕੀਤੀ ਉਹਨਾਂ ਨੇ ਕਿ ਡਾਇਰੈਕਸ਼ਨ ਦਿੱਤੀ ਹਾਈ ਕੋਰਟ ਨੇ SIT ਨੂੰ ਕਿ ਫਰਦਰ ਇਨਵੈਸਟੀਗੇਟ ਕਰੋ ਕਿ ਇੰਦਰਜੀਤ ਸਿੰਘ ਜਿਹੜਾ ਹੌਲਦਾਰ ਸੀਗਾ, ਇਹਦੇ ਕਿਹੜੇ ਅਫਸਰਾਂ ਦੇ ਨਾਲ ਤਾਲੁਕਾਤ ਸੀਗੇ। ਤਾਂ ਜਾਂਚ ਦੌਰਾਨ ਪਾਇਆ ਗਿਆ ਕਿ ਜਦੋਂ ਰਾਜਜੀਤ ਸਿੰਘ SSP ਲੱਗਿਆ ਤਰਨਤਾਰਨ, ਉਸ ਨੇ ਇੰਦਰਜੀਤ ਸਿੰਘ ਨੂੰ ਸਪੈਸ਼ਲ ਤੌਰ ਦੇ ਉੱਤੇ ਆਪਣੇ ਨਾਲ ਉਹਦੀ ਪੋਸਟਿੰਗ ਕਰਵਾਈ। 14 ਮਹੀਨੇ ਦੇ ਕਰੀਬ ਉਹ ਤਰਨਤਾਰਨ ਦੇ ਵਿੱਚ ਰਿਹਾ ਵਾ, ਔਰ ਜਿਹੜਾ ORP ਰੈਂਕ ਦਾ ਅਫਸਰ ਹੁੰਦਾ, ਹੀ ਇਜ਼ ਨਾਟ ਐਂਟਾਈਟਲਡ ਟੂ ਫਾਈਲ NDPS ਕੇਸਿਸ, FIR ਨਹੀਂ ਕਰ ਸਕਦਾ। ਮਿਨੀਮਮ ਇੰਸਪੈਕਟਰ ਰੈਂਕ ਦਾ ਅਫਸਰ ਜਿਹੜਾ ਵਾ ਉਹ NDPS ਵਿੱਚ FIR ਕਰ ਸਕਦਾ। ਜਦੋਂ ਰਿਕਵਰੀ ਸ਼ੋਅ ਕਰਨੀ ਪੈਂਦੀ ਹੈ, ਕੋਈ ਫੜੇ ਗਏ ਡਰੱਗਸ, ਉਹਦੇ 'ਚ ਇੱਕ ਗੈਜ਼ਟਡ ਅਫਸਰ, ਮਿਨੀਮਮ DSP ਰੈਂਕ ਦੇ ਅਫਸਰ ਨੂੰ ਪ੍ਰੈਜ਼ੈਂਟ ਹੋਣਾ ਪੈਂਦਾ ਜਦੋਂ ਰਿਕਵਰੀ ਸ਼ੋਅ ਹੁੰਦੀਆਂ, ਪਰ ਉੱਥੇ ਸਾਰਾ ਕਾਲਾ ਮਾਲਾ ਚੱਲਦਾ ਰਿਹਾ। ਤੇ ਹਾਈ ਕੋਰਟ ਨੇ ਉਸ ਰਿਪੋਰਟ ਜਿਹੜੀਆਂ ਭਗਵੰਤ ਸਿੰਘ ਮਾਨ ਦੇ ਕੋਲ ਪਈਆਂ, ਉਹਦੇ 'ਚ ਰਾਜਜੀਤ ਸਿੰਘ ਮੇਰਾ ਜਾਣਕਾਰ ਆ, ਬਟ ਕੁਐਸਚਨ ਜਦੋਂ ਪੰਜਾਬ ਦਾ ਆਉਂਦਾ ਉਦੋਂ ਕੋਈ ਜਾਣਕਾਰ ਨਹੀਂ ਤੇ ਕੋਈ ਗੈਰ ਜਾਣਕਾਰ ਨਹੀਂ, ਫਿਰ ਗੱਲ ਸੱਚ ਦੀ ਕਰਨੀ ਪੈਂਦੀ ਆ। ਹੁਣ ਰਾਜਜੀਤ ਸਿੰਘ ਦੇ ਮੁਤਲਕ ਪਿਛਲੇ ਕਈ ਦਿਨਾਂ ਤੋਂ ਜਿਹੜਾ ਸਰਕਾਰੀ ਮੀਡੀਆ ਹੈ, ਬਹੁਤ ਸਾਰੇ ਪੱਤਰਕਾਰਾਂ ਨੂੰ ਮੈਂ ਪਰਸਨਲੀ ਜਾਣਦਾ ਜਿਹੜੇ ਪੇਡ ਨੇ ਸਰਕਾਰ ਵੱਲੋਂ, ਉਹਨਾਂ ਕੋਲੋਂ ਰਿਪੋਰਟਸ ਲਿਖਾਈਆਂ ਗਈਆਂ, 3-4 ਰਿਪੋਰਟਸ ਫਾਈਲ ਹੋਈਆਂ ਕਿ ਰਾਜਜੀਤ ਸਿੰਘ ਨੂੰ ਕਲੀਨ ਚਿੱਟ ਦੇ ਦਿੱਤੀ ਹੈ। SIT ਰਿਪੋਰਟਸ ਚੀਫ ਮਿਨਿਸਟਰ ਕੋਲ ਪਈਆਂ ਨੇ, ਉਹਦੇ ਵਿੱਚੋਂ ਥੋੜੀ ਲੀਕੇਜ ਕਰਕੇ ਪੱਤਰਕਾਰਾਂ ਤੱਕ ਪਹੁੰਚਾਈ ਗਈ। ਚੰਗੇ ਜਿਹੜੇ ਨੈਸ਼ਨਲ ਪ੍ਰਿੰਟ ਮੀਡੀਆ ਦੇ ਪੱਤਰਕਾਰ ਨੇ, ਮੇਰੇ ਖਿਆਲ ਜਦੋਂ ਮੈਂ ਗੱਲ ਕਰ ਰਿਹਾ ਉਹ ਸਮਝ ਗਏ ਹੋਣਗੇ, ਉਹਨਾਂ ਕੋਲੋਂ ਇੱਕ ਰਿਪੋਰਟਸ ਛਾਇਆ ਕਰਾਈਆਂ ਗਈਆਂ ਅਖਬਾਰਾਂ ਦੇ ਵਿੱਚ ਕਿ ਰਾਜਜੀਤ ਸਿੰਘ ਨੂੰ ਕਲੀਨ ਚਿੱਟ ਮਿਲ ਗਈ ਹੈ ਤੇ ਇਹਦੇ 'ਚ ਕੋਈ ਹੋਰ ਇਨਵੋਲਵ, ਜਦ ਕਿ ਹਾਈ ਕੋਰਟ ਨੇ ਸਪੈਸੀਫਿਕਲੀ ਇਹ ਉਪਦੇਸ਼ ਦਿੱਤੇ ਨੇ, ਆਦੇਸ਼ ਦਿੱਤੇ ਨੇ ਕਿ ਇੰਦਰਜੀਤ ਸਿੰਘ ਹੈੱਡ ਕਾਂਸਟੇਬਲ ਦੀ ਰਾਜਜੀਤ ਸਿੰਘ ਦੇ ਨਾਲ ਨੈਕਸਸ ਜਿਹੜੀ ਆ, ਇਹਦੀ ਪ੍ਰੋਪਰ ਫਰਦਰ ਇਨਕੁਆਇਰੀ ਹੋਣੀ ਚਾਹੀਦੀ ਆ। ਔਰ ਉਹਨਾਂ ਨੇ ਇਹ ਵੀ ਕੋਟ ਕੀਤਾ ਕਿ ਇਸ ਸਾਰੇ ਧੰਦੇ ਦੇ ਵਿੱਚ ਇੱਕ IPS ਅਫਸਰ ਔਰ 3 PPS ਅਫਸਰਸ ਇਨਵੋਲਵ ਨੇ। ਹੁਣ 7-8 ਸਾਲ ਤੋਂ ਪਹਿਲਾਂ ਉਹ ਸੀਲਡ ਲਿਫਾਫਿਆਂ 'ਚ ਪਈਆਂ ਰਹੀਆਂ ਰਿਪੋਰਟਸ, ਉਸ ਤੋਂ ਬਾਅਦ ਕਿਸੇ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ। ਹੁਣ ਜਦੋਂ ਰਿਪੋਰਟਸ ਆ ਗਈਆਂ, ਭਗਵੰਤ ਮਾਨ ਨੇ ਪਹਿਲਾਂ ਸਾਲ ਕੋਸ਼ਿਸ਼ ਨਹੀਂ ਕੀਤੀ, ਹੁਣ ਹਫਤੇ ਦੀ ਉਹਨਾਂ ਦੇ ਕੋਲ ਉਹ ਸੀਲਡ ਕਵਰ ਦੇ ਵਿੱਚ ਰਿਪੋਰਟਸ ਪਈਆਂ ਨੇ। ਸੋ ਸਾਡਾ ਇਹ ਮੰਨਣਾ ਵਾ ਕਿ ਇਹ ਜਿਹੜੇ ਅਗਰ ਤੁਸੀਂ ਸਹੀ ਫੜਨਾ ਚਾਹੁੰਦੇ ਹੋ ਡਰੱਗ ਜਿਹੜੇ ਮਾਫੀਆ ਨੇ, ਡਰੱਗ ਲਾਰਡਸ ਨੇ, ਤੇ ਫਿਰ ਤੁਹਾਨੂੰ ਜਾਂਚ ਉੱਪਰ ਤੱਕ ਜਿਹੜਾ ਰੀੜ ਦੀ ਹੱਡੀ ਰੱਖਣੀ ਚਾਹੀਦੀ ਹੈ, ਕਿਉਂਕਿ ਇਹ ਇੰਦਰਜੀਤ ਦੇ ਵੱਸ ਦੀ ਗੱਲ ਨਹੀਂ ਸੀ, ਇਹ ਰਾਜੀ ਦੇ ਵੱਸ ਦੀ ਗੱਲ ਵੀ ਨਹੀਂ ਸੀ। ਕਿਉਂਕਿ ਰਾਜੀ ਦੇ ਉੱਤੇ ਇਲਜ਼ਾਮ ਅਸਲ 'ਚ ਰਿਪੋਰਟਸ ਵਿੱਚ ਇਹ ਵੀ ਆਇਆ ਕਿ ਉਸਨੇ ਉਸ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਜਦੋਂ ਇੰਦਰਜੀਤ ਦੇ ਨਾਲ ਕਨੈਕਸ਼ਨ ਸੀਗਾ, ਉਸਨੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਈਕੋ ਸਿਟੀ ਜਾਂ ਕਿਹੜੀ ਸਿਟੀ ਵਿੱਚ 3-4 ਪ੍ਰੋਪਰਟੀਜ਼ ਬਣਾਈਆਂ, ਧੜਾ-ਧੜ ਕਰੋੜਾਂ ਰੁਪਏ ਦੀ ਪ੍ਰੋਪਰਟੀਜ਼। ਜਿਹੜਾ ਪੁਲਿਸ ਅਫਸਰ ਹੈ ਉਹਦੀ ਤਾਂ ਆਮ ਤੌਰ ਤੇ ਜਿਹੜੀ ਤਨਖਾਹ ਵਾ ਉਹ ਲੱਖ ਰੁਪਈਆ ਹੋਊਗੀ ਵੱਧ ਤੋਂ ਵੱਧ,
ਤੇ ਜਦੋਂ ਤੁਸੀਂ 4-5 ਕਰੋੜ ਦਾ ਜਾਂ 2-3 ਕਰੋੜ ਦਾ ਪਲਾਟ ਲੈਂਦੇ ਹੋ ਤੇ ਫਿਰ ਉਹਦੀ ਜਾਂਚ ਤਾਂ ਬਣਦੀ ਆ ਨਾ ਕਿ ਕਿੱਥੋਂ ਪੁਲਿਸ ਅਫਸਰ ਦੇ ਕੋਲ ਇੰਨੇ ਪੈਸੇ ਆਏ। ਹੋਰ ਬਹੁਤ ਉਹਦੇ ਤੇ ਇਲਜ਼ਾਮ ਸੀਗੇ, ਉੱਪਰਲੇ ਆਈਪੀਐਸ ਟੌਪ ਅਫਸਰਸ ਦੇ ਨਾਲ ਕੀ ਕਨੈਕਸ਼ਨ ਸੀਗੇ, ਉੱਥੇ ਕੀ ਇਹਨਾਂ ਦੇ ਪਰਸਨਲ ਜਿਹੜੇ ਫੰਕਸ਼ਨਸ ਹੁੰਦੇ ਉਹਦੇ ਚ ਰਾਜੀ ਦਾ ਕੀ ਰੋਲ ਹੁੰਦਾ ਸੀ। ਇਹ ਤਾਂ ਹੁਣ ਕੋਈ ਜਾਂਚ ਦਾ ਵਿਸ਼ਾ ਸਥਾਪਿਤ ਕਰ ਸਕਦਾ। ਤੁਹਾਡੇ ਸਾਹਮਣੇ ਮੈਂ ਬੈਠਾ ਹਾਂ, ਤੁਹਾਨੂੰ ਸਭ ਨੂੰ ਯਾਦ ਹੋਊਗਾ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀ, ਜਦੋਂ ਮੈਂ ਰਾਣੇ ਗੁਰਜੀਤ ਦਾ ਜਿਹੜਾ ਨੱਟ ਕੱਸਿਆ ਚੰਗੀ ਤਰ੍ਹਾਂ ਨਾਲ ਤੇ ਉਹਨੂੰ ਅਸਤੀਫਾ ਦੇਣਾ ਪਿਆ, ਮੇਰੇ ਤੇ ਮੈਨੂੰ ਇਨਵੋਲਵ ਕਰ ਲਿਆ ਉਸ ਵਕਤ ਦੀ ਸਰਕਾਰਾਂ ਨੇ, ਨਿਜ਼ਾਮ ਨੇ, ਐਸਟੈਬਲਿਸ਼ਮੈਂਟ ਨੇ ਐਨਡੀਪੀਐਸ ਫਾਜ਼ਿਲਕਾ ਦੇ ਇੱਕ ਕੇਸ ਦੇ ਵਿੱਚ ਉਲਝਾ ਲਿਆ ਮੈਨੂੰ, ਸਿਰਫ ਟੈਲੀਫੋਨ ਕਾਲ ਰਿਕਾਰਡਸ ਦੇ ਆਧਾਰ ਤੇ, ਸਿਰਫ ਟੈਲੀਫੋਨ ਕਾਲ ਰਿਕਾਰਡ ਸੇ। ਨਾ ਮੇਰੇ ਕੋਲ ਕੋਈ ਰਿਕਵਰੀ, ਨਾ ਮੇਰਾ FIR ਚ ਨਾਮ, ਨਾ ਮੇਰਾ ਚਲਾਨ ਵਿੱਚ ਨਾਮ। ਜੇ ਸਰਕਾਰ ਚਾਹੇ ਇੱਕ ਫਾਰਮਲ ਲੀਡਰ ਆਫ ਆਪੋਜੀਸ਼ਨ ਨੂੰ ਜਾਂ ਲੀਡਰ ਆਫ ਆਪੋਜੀਸ਼ਨ ਉਸ ਵੇਲੇ, ਤੁਸੀਂ ਸਿਰਫ ਟੈਲੀਫੋਨ ਕਾਲਸ ਦੇ ਆਧਾਰ ਦੇ ਉੱਤੇ 7 ਸਾਲ ਲੱਗੇ ਮੈਨੂੰ ਸੁਪਰੀਮ ਕੋਰਟ ਵਿੱਚ ਜਾ ਕੇ ਖੇੜਾ ਛਡਾਉਣ ਨੂੰ, 7 ਸਾਲ। ਤੇ ਜਿਹੜੇ ਬੰਦੇ ਅਸਲ ਚ ਇਨਵੋਲਵ ਨੇ, ਜਿਹੜੇ ਇੱਕ ਹੌਲਦਾਰ ਨੂੰ ਪ੍ਰਮੋਟ ਕਰਾ ਕੇ ਤੇ ਉਸ ਦੇ ਕੋਲੋਂ 5 ਕਿਲੋ ਹੀਰੋਇਨ ਲੱਭ ਜੇ ਜਾਂ 4 ਕਿਲੋ ਹੋਰ ਕੋਈ ਲੱਭ ਜਾਣ ਤੇ AK-47 ਰਾਈਫਲਸ ਲੱਭ ਜਾਣ, ਕੀ ਇਹਦੀ ਜਾਂਚ ਕੋਈ ਨਹੀਂ ਬਣਦੀ? ਸਾਡਾ ਮੰਨਣਾ ਵਾ ਕਿ ਅਗਰ ਇਹ ਜਾਂਚ ਭਗਵੰਤ ਸਿੰਘ ਮਾਨ ਅਗਰ ਜਾਨ ਰੱਖੇਗਾ ਔਰ ਇਹਦੀ ਜਾਂਚ ਪ੍ਰੋਪਰ ਤਰੀਕੇ ਨਾਲ ਕਰਾਵੇਗਾ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਵਾਂ ਕਿ ਬਹੁਤ ਵੱਡੇ ਅਫਸਰ ਪੁਲਿਸ ਤੇ, ਬਹੁਤ ਵੱਡੇ ਅਫਸਰਸ ਜਿਹੜੇ ਨੇ ਉਹ ਇਸ ਗੱਲ ਵਿੱਚ ਇਨਵੋਲਵ ਨੇ। ਤੇ ਜੇ ਉਹਦਾ ਮਿੱਟੀ ਪਾਉਣੀ ਆ, ਥੱਪਣਾ ਵਾ ਤੇ ਵਿੱਚੋਂ ਸਿਲੈਕਟਿਵ ਲੀਕੇਜ ਕਰਾ ਕੇ ਅਖਬਾਰਾਂ ਕੋਲ ਲਿਖਾ ਲੈਣਾ ਕਿ ਲਓ ਜੀ ਕਿਸੇ ਦੇ ਖਿਲਾਫ ਕੋਈ ਐਕਸ਼ਨ ਹੀ ਨਹੀਂ ਆਇਆ, ਤੇ ਫਿਰ ਮੈਂ ਸਮਝਦਾ ਕਿ ਇਹਦੇ ਨਾਲੋਂ ਮੰਦਭਾਗੀ ਗੱਲ ਨਹੀਂ ਹੋ ਸਕੇਗੀ। ਔਰ ਤੁਸੀਂ ਅੰਦਾਜ਼ਾ ਲਾਓ ਕਿ 40,000 ਕਰੋੜ ਦਾ ਡਰੱਗਸ ਦਾ ਟ੍ਰੇਡ ਹੋਵੇ, 5-6 ਸਾਲ ਸੀਲਡ ਲਿਫਾਫਿਆਂ 'ਚ ਬੰਦ, 1 ਸਾਲ ਸਰਕਾਰ ਬਣੀ ਨੂੰ ਹੋ ਜੇ, ਹੁਣ 1 ਹਫ਼ਤੇ ਦੀ ਰਿਪੋਰਟ ਭਗਵੰਤ ਸਿੰਘ ਮਾਨ ਕੋ, ਔਰ ਜਿਹੜੇ ਆਫਿਸਰਸ ਦੇ ਵਿੱਚ ਨਾਮ ਆ ਰਹੇ ਨੇ ਉਹ ਪਲਮ ਪੋਜੀਸ਼ਨਸ ਤੇ ਬੈਠੇ ਹੋਏ ਨੇ। ਪਲਮ ਪੋਜੀਸ਼ਨ ਮਤਲਬ ਕਿ ਇੰਪੋਰਟੈਂਟ ਪੋਸਟਿੰਗਸ ਦੇ ਉੱਤੇ ਅੱਜ ਵੀ ਤਾਇਨਾਤ ਨੇ। ਤਾਂ ਫਿਰ ਤੁਸੀਂ ਅੰਦਾਜ਼ਾ ਲਾ ਲਓ ਕਿ ਡਰੱਗਸ ਦੇ ਉੱਤੇ ਕਿ ਮੈਂ ਪਟਿਆਲੇ ਜੇਲ੍ਹ ਜਦੋਂ ਮੈਨੂੰ ਗ੍ਰਿਫਤਾਰ ਕਰਕੇ ਭੇਜਿਆ ਗਿਆ ਇਸੇ ਡਰੱਗਸ ਰਿਲੇਟਡ ਕੇਸ ਵਿੱਚ, ਈਡੀ ਨੇ ਮੈਨੂੰ ਭੇਜਿਆ, ਪਟਿਆਲੇ ਜੇਲ੍ਹ ਵਿੱਚ 2000 ਦੇ ਕਰੀਬ ਕੈਦੀ ਸੀਗੇ। ਉਹ 2000 ਵਿੱਚੋਂ 1000 ਇਕੱਲੇ NDPS ਦੇ ਕੈਦੀ ਸੀਗੇ। ਗ੍ਰਾਮ, 2 ਗ੍ਰਾਮ, 5 ਗ੍ਰਾਮ, 10 ਗ੍ਰਾਮ, ਮਤਲਬ ਕਹਿਣ ਦਾ ਕਿ ਪੁਲਿਸ ਖਾਨਾ ਪੂਰਤੀ ਕਰਦੇ ਸਾਰੇ ਪੰਜਾਬ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਉਹਨਾਂ ਨੇ ਜੇਲ੍ਹ ਵਿੱਚ ਤੱਕਿਆ। ਪਰ ਉਹ ਤੱਕੇ ਗਏ ਨੇ ਸਿਰਫ ਜਿਹੜੇ ਡਰੱਗ ਐਡਿਕਟਸ ਕੇ, ਜਿਹੜੇ ਮਜਬੂਰ, ਲਾਚਾਰ, ਬੇਬਸ, ਗਰੀਬ ਆਦਮੀ ਜਿਹੜੇ ਲੱਗ ਚੁੱਕੇ ਸੀ ਨਸ਼ੇ ਦੇ ਉੱਤੇ। ਪਰ ਨਸ਼ਾ ਕੌਣ ਸਪਲਾਈ ਕਰ ਰਿਹਾ ਪਿੱਛੇ? ਇੱਕ ਪ੍ਰੋਪਰ ਚੇਨ ਦੇ ਤਹਿਤ ਉੱਤੋਂ ਲੈ ਕੇ ਥੱਲੇ ਤੱਕ, ਕਿਉਂਕਿ ਇਹ ਧੰਦਾ ਬਗੈਰ ਪੈਟਰੇਨੇਜ, ਬਗੈਰ ਸਰਕਾਰ ਦੀ ਸ਼ਹਿ ਤੋਂ ਚੱਲ ਹੀ ਨਹੀਂ ਸਕਦਾ। ਇੱਕ ਪੁਲਿਸ ਸਟੇਸ਼ਨ ਵਿੱਚ 50, 60, 70 ਪਿੰਡ ਹੁੰਦੇ ਨੇ। ਤੁਹਾਡਾ ਕੀ ਖਿਆਲ ਹੈ ਕਿ ਉਸ SHO ਨੂੰ ਪਤਾ ਨਹੀਂ ਕਿ ਮੇਰੇ ਇਲਾਕੇ ਦੇ ਵਿੱਚ ਕੌਣ ਇਹ ਧੰਦਾ ਕਰ ਰਿਹਾ ਵਾ? ਸਭ ਪਤਾ ਹੁੰਦਾ ਉਹਨਾਂ ਨੂੰ ਅੱਛੀ ਤਰ੍ਹਾਂ, ਪਰ ਕਿਉਂਕਿ ਉਹਨਾਂ ਨੂੰ ਸ਼ਹਿ ਦਿੱਤੀ ਜਾਂਦੀ ਆ ਇਹਦੇ 'ਚ ਬਹੁਤ ਵੱਡੀ, ਜਿੱਦਾਂ ਕਿ 40,000 ਕਰੋੜ ਦਾ 2019 'ਚ, ਹੁਣ ਤਾਂ 50, 60, 70,000 ਕਰੋੜ ਦਾ ਇਹ ਵਪਾਰ ਹੋਊਗਾ, ਤੇ ਕਿਤੇ ਤਾਂ ਪੈਸਾ ਜਾ ਰਿਹਾ ਨਾ ਇਹ। ਸੋ ਇਸ ਕਰਕੇ ਉਹ ਬੰਦੇ ਤੇ ਜਿਹੜੇ ਮੇਨ ਕਲਪ੍ਰਿਟ ਸੀਗੇ ਉਹ ਕਿਸੇ ਨੇ ਨਹੀਂ ਫੜੇ। ਸੋ ਮੈਂ ਅੱਜ ਇਸ ਮੁੱਦੇ ਦੇ ਉੱਤੇ ਲਾਈਵ ਤਾਂ ਕਰਕੇ ਹੋਇਆ ਵਾਂ ਕਿ ਮੇਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਇਹ ਦਲੀਲ ਕਹਿ ਲਓ, ਅਪੀਲ ਕਹਿ ਲਓ, ਫਰਿਆਦ ਕਹਿ ਲਓ ਕਿ ਤੁਸੀਂ ਇਸ ਦੀ ਪੂਰੀ ਜਾਂਚ ਕਰੋ। ਜੇ ਤੁਸੀਂ ਡਰੱਗਸ ਦੇ ਧੰਦੇ ਨੂੰ ਬੇਨਕਾਬ ਕਰਨਾ ਚਾਹੁੰਦੇ ਹੋ ਤਾਂ ਹੀ ਉਹ ਬੰਦ ਹੋਊਗਾ ਨਾ। ਜੇ ਪਾਵਰਫੁਲ ਲੋਕਾਂ ਨੂੰ ਸਜ਼ਾ ਮਿਲੂਗਾ ਤਾਂ ਹੀ ਉਹ ਥੱਲੜੇ ਡਰਨਗੇ। ਤੇ ਜੇ ਇਕੱਲੇ ਇੰਦਰਜੀਤ ਤਾਂ ਇੱਕ ਹੌਲਦਾਰ ਤਾਂ ਜਾਂਚ ਰੁਕ ਗਈ, ਤੇ ਫਿਰ ਜਿਹੜੇ ਉੱਤੇ ਬੈਠੇ ਸੀ ਜਿਨ੍ਹਾਂ ਨੇ ਪੈਸੇ ਕਮਾਏ, ਪ੍ਰਾਪਰਟੀਆਂ ਬਣਾਈਆਂ, ਧੰਦੇ 'ਚ ਦੇ ਨਾਲ ਜੁੜੇ ਰਹੇ, ਫਿਰ ਕਿਸੇ ਨੂੰ ਕੀ ਡਰ ਹੋਵੇਗਾ? ਇਹ ਹੁਣ ਸਭ ਤੋਂ ਵੱਡਾ ਇਮਤਿਹਾਨ ਦੀ ਘੜੀ ਅੱਜ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ। ਦੂਜੀਆਂ ਗੱਲਾਂ ਕਿ ਕਲੀਨਿਕਾਂ ਬਣਾਉਣੀਆਂ ਜੀ, ਆਹ ਕਰਨਾ, ਇਹ ਛੋਟੀਆਂ ਗੱਲਾਂ ਨੇ। ਜਿਸ ਮੈਨਸ ਨੇ ਸਾਡੀ ਇੱਕ ਪੂਰੀ ਪੀੜ੍ਹੀ ਨੂੰ ਤਬਾਹ ਕੀਤਾ, ਔਰ ਹੁਣ ਵੀ ਉਹ ਲਗਾਤਾਰ ਕੰਸਿਸਟੈਂਟਲੀ ਸਾਰੇ ਪੰਜਾਬ ਦੇ ਵਿੱਚ ਡਰੱਗਸ, ਅੱਜ ਮੈਂ ਬੜੇ ਕੌਨਫੀਡੈਂਸ ਨਾਲ ਕਹਿ ਸਕਦਾ ਕਿ ਕਿਤੇ ਹੀ ਕੋਈ ਰੁਕਿਆ ਨਹੀਂਗਾ। ਜਿੱਦਾਂ ਡਰੱਗਸ ਪਹਿਲਾਂ ਚੱਲਦੇ ਸੀ, ਬਿਲਕੁਲ ਉਸੇ ਤਰਜ਼ ਦੇ ਉੱਤੇ ਡਰੱਗਸ ਅੱਜ ਵੀ ਪੰਜਾਬ ਦੇ ਵਿੱਚ ਚੱਲਦੇ ਹਨ। ਇਹ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਹ ਸਰਕਾਰ ਇਸ ਦੀ ਪੂਰੀ ਕੋਖ ਕਰਕੇ ਜਿੱਥੇ ਲੌਜੀਕਲ ਕਨਕਲੂਜਨ ਤਾਂ ਜਾਂਚ ਪਹੁੰਚਣੀ ਚਾਹੀਦੀ, ਚਾਹੇ ਉਹਦੇ ਪੋਲੀਟੀਕਲ ਬੰਦੇ ਆਉਂਦੇ ਨੇ, ਕਿਸੇ ਦਾ ਵੀ ਨਾਮ ਆਉਂਦਾ ਵਾ, ਭਾਵੇਂ ਕੋਈ ਮਿਨਿਸਟਰ ਆ, ਕੋਈ ਫਾਰਮਰ ਮਿਨਿਸਟਰ ਆ, ਕੋਈ MLA ਹੈ, ਸਭ ਦੀ ਜਾਂਚ ਹੋਵੇ ਤਾਂ ਕਿ ਜਿਹੜਾ ਅਸਲ ਡਰੱਗਸ ਦਾ ਮਸਲਾ ਉਹਨੂੰ ਨੱਥ ਪਾਈ ਜਾ ਸਕੇ। ਇਹ ਮੈਂ ਅੱਜ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਸੀਗੇ। ਅਗਰ ਤੁਹਾਨੂੰ ਲੱਗੀਆਂ ਮੇਰੀਆਂ ਗੱਲਾਂ ਕਿ ਠੀਕ ਹੈ ਤਾਂ ਇਸ ਨੂੰ ਸ਼ੇਅਰ ਕਰੋ ਤਾਂ ਕਿ ਪਾਵਰ ਕੋਰੀਡੋਰਸ ਤੱਕ ਪਹੁੰਚ ਸਕੇ। ਉਹਨਾਂ ਦੀ ਮਜਬੂਰੀ ਬਣ ਜੇ ਕਿ ਉਹ ਜਾਂਚ ਕਰਨ, ਵੱਡੇ ਅਫਸਰਾਂ ਦੀ ਜਾਂਚ ਕਰਨ,
ਔਰ ਉਹਨਾਂ ਤੱਕ ਜਿਹੜੀ ਹੈਗੀ ਆ ਅਸਲ ਕਲਪ੍ਰੇਟਸ ਜਿਹੜੇ ਨੇ ਉਹ ਬੇਨਕਾਬ ਕੀਤੇ ਜਾਣ। ਮੈਂ ਨਹੀਂ ਮੰਨਦਾ, ਮੈਂ ਦੁਬਾਰਾ ਕਹਿਣਾ ਚਾਹੁੰਦਾ ਕਿ ਇੱਕ ਹੌਲਦਾਰ ਜਿਹੜਾ ਆਊਟ ਆਫ ਟਰਨ ਪ੍ਰਮੋਸ਼ਨਸ ਦੇ ਕੇ 4 ਵਾਰ ਪ੍ਰਮੋਸ਼ਨਾਂ ਦੇ ਕੇ ਇੰਸਪੈਕਟਰ ਬਣਾਤਾ ਕਿ ਇਕੱਲਾ ਉਹੀ ਇੱਕ ਸਾਰੇ ਡਰੱਗਸ ਦਾ ਧੰਦੇ ਦਾ ਸਰਗਨਾ ਸੀਗਾ। ਇਹ ਮੈਂ ਸਾਰਾ ਕੁਝ ਕਹਿਣ ਤੋਂ ਬਾਅਦ ਇਹ ਤੁਹਾਡੀ ਕਚਹਿਰੀ 'ਚ ਛੱਡ ਦਿੰਦਾ ਵਾਂ ਕਿ ਤੁਸੀਂ ਫੈਸਲਾ ਕਰਨਾ ਵਾ ਕਿ ਕੌਣ ਤੇ ਕਿਹੜੀ ਸਰਕਾਰ ਇਸ ਨੂੰ ਨੱਥ ਪਾ ਸਕੇਗੀ ਕਿ ਕੀ ਇਹ ਸਰਕਾਰ ਭਗਵੰਤ ਮਾਨ ਦੀ ਕਾਰਵਾਈ ਕਰਨ ਯੋਗ ਹੈ। ਇਹਦਾ ਇਮਤਿਹਾਨ ਦੀ ਘੜੀ ਹੈ, ਹੁਣ ਪਤਾ ਲੱਗ ਜਾਏਗਾ ਆਉਣ ਵਾਲੇ ਦਿਨਾਂ 'ਚ ਕਿ ਇਕੱਲਾ ਟਵੀਟ ਕਰਕੇ ਹੀ ਛੱਡ ਦੇਣਾ ਕਿ ਅਸੀਂ ਐਕਸ਼ਨ ਲਵਾਂਗੇ। ਅੱਜ ਸਾਡੇ ਨਾਲ ਜੁੜਨ ਵਾਸਤੇ ਤੁਹਾਡਾ ਸਭ ਦਾ ਧੰਨਵਾਦ। ਜਿਹੜੇ ਬੌਕਰ ਪਾਰਟੀ ਵਾਲੇ ਨੇ, ਅਗਰ ਉਹਨਾਂ ਨੂੰ ਕੋਈ ਦੁੱਖ ਲੱਗਦਾ ਮੇਰੀਆਂ ਗੱਲਾਂ ਤੋਂ, ਮੈਂ ਪਹਿਲਾਂ ਹੀ ਕਹਿ ਦਿੰਦਾ ਕਿ ਤੁਸੀਂ ਦੂਰ ਰਿਹਾ ਕਰੋ। ਵੈਸੇ ਹੁਣ ਮੈਂ ਦੇਖ ਲਿਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਅਸਲ ਕਾਰਕੁਨ ਹੈ ਨਾ, ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਪੱਲੇ ਕੁਛ ਨਹੀਂਗਾ, ਸਾਡੀ ਕਦੀ ਵਾਰੀ ਨਹੀਂ ਆਉਣੀ। ਹੁਣੇ ਇਲੈਕਸ਼ਨ ਲੜਾਉਣੀ ਸੀ, ਮਤਲਬ 15 ਲੱਖ ਵੋਟਰ ਰਿਹਾ ਜਲੰਧਰ ਲੋਕ ਸਭਾ ਦੇ ਵਿੱਚ, ਕੋਈ ਬੰਦਾ ਨਹੀਂ ਲੱਭਾ ਇਹਨਾਂ ਨੂੰ ਜਿਹੜਾ ਝਾੜੂ ਦਾ ਵਫਾਦਾਰ ਆਦਮੀ ਜਿਹੜਾ ਦਰੀਆਂ ਚੱਕਦਾ ਰਿਹਾ, ਕੋਈ ਬੰਦਾ ਨਹੀਂ ਲੱਭਾ। ਤੇ ਹਾਰ ਕੇ ਇੱਕ ਦਾਗੀ ਸਾਡਾ ਇੱਕ ਕਾਂਗਰਸੀ ਆ ਜਿਹੜਾ ਮੈਂ ਪਹਿਲਾਂ ਵੀ ਨਾਂ ਲਿਆ, ਉਹਦਾ ਇੱਕ ਦਾਗੀ ਚੇਲਾ ਅੱਗੇ ਉਹਨੂੰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ। ਇਟ ਸ਼ੋਜ਼ ਦ ਬੈਂਕਰਪਸੀ ਆਫ ਆਮ ਆਦਮੀ ਪਾਰਟੀ। ਬਟ ਅੱਜ ਮੈਂ ਉੱਧਰ ਜਾਣਾ ਨਹੀਂ ਚਾਹੁੰਦਾ। ਅੱਜ ਮੇਰਾ ਮਸਲਾ ਸਿਰਫ ਹੈ ਕਿ ਭਗਵੰਤ ਸਿੰਘ ਮਾਨ ਕੀ ਡਰੱਗਸ ਦੀ SIT ਰਿਪੋਰਟਸ ਖੋਲ ਕੇ ਪੁਖਤਾ ਸੋਲਿਡ ਕਨਕਲੂਸਿਵ ਜਾਂਚ ਕਰਵਾ ਸਕਦਾ ਹੈ ਕਿ ਨਹੀਂ ਕਰਵਾ ਸਕਦਾ। ਧੰਨਵਾਦ ਸਾਡੇ ਨਾਲ ਜੁੜਨ ਲਈ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਬੜੇ ਅਹਿਮ ਮੁੱਦੇ ਤੇ ਚਰਚਾ ਕਰਦੀ ਹਾਂ। ਮੁੱਦਾ ਹੈ ਡਰੱਗਸ ਦਾ ਪੰਜਾਬ ਦੇ ਵਿੱਚ। ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ 1 ਦਹਾਕੇ ਤੋਂ ਪੰਜਾਬ ਦੀ ਵਿਸ਼ਵ ਪੱਧਰੀ ਬਦਨਾਮੀ ਹੋਈ ਡਰੱਗਸ ਦੇ ਵਿਸ਼ੇ ਨੂੰ ਲੈ ਕੇ, ਔਰ ਇੱਥੋਂ ਤੱਕ ਬਦਨਾਮੀ ਚੱਲਦੇ ਚੱਲਦੇ ਕਿ ਹਾਈ ਕੋਰਟ ਨੇ 7-8 ਸਾਲ ਪਹਿਲਾਂ ਜਸਟਿਸ ਸੂਰਿਆਕਾਂਤ ਹੁੰਦੇ ਸੀ ਹਾਈ ਕੋਰਟ ਦੇ ਜੱਜ, ਉਹਨਾਂ ਨੇ ਸੂਓ ਮੋਟੋ ਕੋਗਨੀਜੈਂਸ ਲੈ ਕੇ ਤੇ ਡਰੱਗਸ ਦੇ ਉੱਤੇ ਹਦਾਇਤ ਕੀਤੀ ਪੰਜਾਬ ਸਰਕਾਰ ਨੂੰ ਕਿ ਇਹਦੀ ਪ੍ਰੋਪਰ ਤਹਿਕੀਕਾਤ ਕਰੋ। ਉਸੇ ਦੌਰਾਨ ਤਕਰੀਬਨ 2018-19 ਚ ਜਿਹੜਾ NCB ਹੈ, ਇੰਡੀਆ ਦੀ ਜਿਹੜੀ ਨਾਰਕੋਟਿਕਸ ਕੰਟਰੋਲ ਬਿਊਰੋ ਹੈ, ਉਹਨੇ ਰਿਪੋਰਟ ਦਿੱਤੀ ਕਿ ਪੰਜਾਬ ਦੇ ਵਿੱਚ ਜਿਹੜਾ ਡਰੱਗਸ ਦਾ ਧੰਦਾ ਇਹ 40,000 ਕਰੋੜ ਰੁਪਏ ਦਾ ਧੰਦਾ ਹੈ। 40,000 ਕਰੋੜ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ 40,000 ਕਰੋੜ ਰੁਪਇਆ ਕਿਸੇ ਨਾਰਮਲ ਸਟੇਟ ਦਾ ਬਜਟ ਨਹੀਂ ਹੁੰਦਾ, ਜਿਹੜਾ ਸਾਡੇ ਪੰਜਾਬ ਦਾ ਸਿਰਫ ਡਰੱਗਸ ਦਾ ਧੰਦਾ ਸੀ। ਤਾਈਓ ਬੇਤਹਾਸ਼ਾ ਨੌਜਵਾਨਾਂ ਦੀਆਂ ਜ਼ਿੰਦਗੀਆਂ ਹੋਈਆਂ ਇੱਥੋਂ ਤੱਕ ਕਿ ਲੜਕੀਆਂ ਵੀ ਇਸ ਨੈਕਸਸ ਤੋਂ, ਇਸ ਡਰੱਗ ਦੇ ਧੰਦੇ ਤੋਂ ਬਚ ਨਹੀਂ ਸਕੀਆਂ। ਬਹੁਤ ਸਾਰੀਆਂ ਲੜਕੀਆਂ ਦੀਆਂ ਵੀਡੀਓਜ਼ ਆਪਾਂ ਦੇਖੀਆਂ, ਜਾਨਾਂ ਗਵਾਈਆਂ। ਮਕਬੂਲਪੁਰਾ ਇੱਕ ਮੁਹੱਲਾ ਵਾ ਜਿੱਥੇ ਔਰਤਾਂ, ਬੱਚੇ, ਬੰਦੇ, ਬਜ਼ੁਰਗ ਸਭ ਡਰੱਗ ਐਡਿਕਟਸ ਨੇ। ਔਰ ਅੱਜ ਜਿਹੜਾ ਡਰੱਗਸ ਦਾ ਤਾਂ ਮੈਂ ਵਿਸ਼ਾ ਚੱਕਿਆ ਕਿਉਂਕਿ ਅੱਜ ਤੋਂ ਠੀਕ 1 ਹਫ਼ਤਾ ਪਹਿਲਾਂ ਜਿਹੜੀਆਂ SIT ਦੀਆਂ 3 ਰਿਪੋਰਟਸ ਕਾਫੀ ਅਰਸੇ ਤੋਂ ਬੰਦ ਲਿਫਾਫਿਆਂ ਵਿੱਚ ਹਾਈ ਕੋਰਟ ਕੋਲ ਪਈਆਂ ਸੀ, ਉਹ ਹਾਈ ਕੋਰਟ ਨੇ ਉਹਨਾਂ ਰਿਪੋਰਟਸ ਨੂੰ ਖੋਲ੍ਹਣ ਦੇ ਆਦੇਸ਼ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਦੇ ਦਿੱਤੇ। ਹਾਲਾਂਕਿ 1 ਸਾਲ ਲੰਘ ਗਿਆ ਸੀ ਸਰਕਾਰ ਦਾ, ਇਹਨਾਂ ਨੇ ਕੋਈ ਯਤਨ ਨਹੀਂ ਕੀਤਾ ਪੁਖਤਾ ਕਿ ਅਸੀਂ ਡਰੱਗਸ ਦੇ ਮਸਲੇ ਨੂੰ ਆਣ ਕੇ ਘੋਖ ਕਰਨਾ ਚਾਹੁੰਦੇ ਹਾਂ। ਕਿਉਂਕਿ ਜਦੋਂ ਆਪੋਜੀਸ਼ਨ ਸੀ ਉਦੋਂ ਕੈਪਟਨ ਔਰ ਬਾਦਲ ਦੇ ਉੱਤੇ ਬਹੁਤ ਇਲਜ਼ਾਮ ਲਾਉਂਦੇ ਰਹੇ ਇਹ ਭਗਵੰਤ ਸਿੰਘ ਮਾਨ ਕਿ ਇਹ ਡਰੱਗਸ ਦੇ ਉੱਤੇ ਕੋਈ ਠੋਸ ਕਾਰਵਾਈ ਨਹੀਂ ਕਰਦੇ। ਹੁਣ ਚਲੋ 1 ਸਾਲ ਬੀਤ ਗਿਆ, ਹੁਣ ਹਾਈ ਕੋਰਟ ਨੇ ਆਪ ਹਦਾਇਤ ਦਿੱਤੀ ਸਰਕਾਰ ਨੂੰ, ਔਰ ਭਗਵੰਤ ਮਾਨ ਨੇ ਟਵੀਟ ਕੀਤਾ ਅੱਜ ਤੋਂ 1 ਹਫ਼ਤਾ ਪਹਿਲਾਂ, ਤੁਸੀਂ ਉਹਨਾਂ ਦੇ ਟਵਿੱਟਰ ਅਕਾਊਂਟ ਤੇ ਦੇਖ ਸਕਦੇ ਹੋ ਕਿ ਡਰੱਗਸ ਦੀਆਂ 3 ਰਿਪੋਰਟਸ ਮੇਰੇ ਕੋਲ ਆ ਗਈਆਂ ਔਰ ਇਹਦੇ ਤੇ ਅਸੀਂ ਠੋਸ ਕਾਰਵਾਈ ਕਰਾਂਗੇ। 1 ਹਫ਼ਤੇ ਤੇ ਭਗਵੰਤ ਮਾਨ ਦੀ ਕੋਈ ਐਕਸ਼ਨ ਨਹੀਂ। ਇੰਨਾ ਵੀ ਨਹੀਂ ਕਿ ਮੈਂ ਇਸ ਦੀ ਕੋਈ ਫਰਦਰ ਜਾਂਚ ਦੇ ਦਿੱਤੀ, ਕਿਉਂਕਿ ਜਿਹੜੀਆਂ 3 SIT ਰਿਪੋਰਟਸ ਹੈ ਉਹ ਕਨਕਲੂਸਿਵ ਜਾਂਚ ਨਹੀਂ ਗੀ। ਉਹਨਾਂ ਨੇ ਬ੍ਰੌਡਲੀ ਜਾਂਚ ਕਰਕੇ ਜਿਹੜਾ ਨੈਕਸਸ ਸੀਗਾ ਉਹਨੂੰ ਅਨਅਰਥ ਕੀਤਾ, ਜਿਹਦੀ ਅੱਗੇ ਜਾਂਚ ਬਹੁਤ ਇੰਪੋਰਟੈਂਟ ਕਰਨੀ ਬਣਦੀ ਹੈ। ਜਿਹੜੀਆਂ 3 ਰਿਪੋਰਟਸ ਵਿੱਚ ਜਿਹੜਾ ਮੇਨ ਇਸ਼ੂ ਆਇਆ ਕਿ ਇੱਕ ਇੰਦਰਜੀਤ ਸਿੰਘ ਜਿਹੜਾ ਅਸਲ ਵਿੱਚ ਹੈੱਡ ਕਾਂਸਟੇਬਲ ਸੀਗਾ, ਹੌਲਦਾਰ ਸੀਗਾ, ਉਹਨੂੰ ਸਰਕਾਰ ਨੇ ਮਿਹਰਬਾਨੀ ਕਰ ਕਰਕੇ ORP ਰੈਂਕਸ ਦੇ ਕੇ ਉਸ ਨੂੰ ਥੋੜੇ ਜਿਹੇ ਅਰਸੇ ਦੇ ਵਿੱਚ ਇੰਸਪੈਕਟਰ ਦਾ ਰੈਂਕ ਦੇ ਦਿੱਤਾ ਸੀਗਾ, ਬਟ ਕਾਗਜ਼ਾਂ ਵਿੱਚ ਹੀ ਕੰਟੀਨਿਊਸ ਟੂ ਬੀ ਅ ਹੈੱਡ ਕਾਂਸਟੇਬਲ। ਹੁਣ ਡਰੱਗਸ ਦੇ ਉਹਨੂੰ ਡਰੱਗਸ ਦਾ ਐਕਸਪਰਟ ਸ਼ੋਅ ਕਰ ਦਿੱਤਾ। ਉਹਦੇ ਖਿਲਾਫ ਇੰਦਰਜੀਤ ਸਿੰਘ ਜਿਹੜਾ ਹੁਣ ਪਟਿਆਲੇ ਦੀ ਜੇਲ੍ਹ ਵਿੱਚ ਨਜ਼ਰਬੰਦ ਆ, ਅਰੈਸਟਡ ਆ, ਜਿਹੜੀ ਹਰਪ੍ਰੀਤ ਸਿੰਘ ਸਿੱਧੂ ਨੇ ਜਦੋਂ SIT ਬਣਾਈ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ, ਉਸਨੇ ਉਸ ਨੂੰ ਅਰੈਸਟ ਕੀਤਾ। ਜਦੋਂ ਇੰਦਰਜੀਤ ਸਿੰਘ ਇੱਕ ਪੁਲਿਸ ਦਾ ਹੈੱਡ ਕਾਂਸਟੇਬਲ ORP ਇੰਸਪੈਕਟਰ ਰੈਂਕ ਦਾ ਪੁਲਿਸ ਅਫਸਰ ਨੂੰ ਅਰੈਸਟ ਕੀਤਾ, ਉਹਦੇ ਘਰੋਂ ਸ਼ਾਇਦ 5 ਕਿਲੋ ਹੈਰੋਇਨ ਲੱਭੀ ਆ, 4-5 ਕਿਲੋ ਚਿੱਟਾ ਲੱਭਿਆ ਵਾ, ਕਈ AK-47 ਰਾਈਫਲਾਂ ਲੱਭੀਆਂ ਨੇ,
ਔਰ ਉਹਦੇ ਨਾਲ ਇੱਕ ਅੱਧਾ ਹੌਲਦਾਰ ਇੱਕ ਅੱਧਾ ਸਿਪਾਹੀ ਉਹਨਾਂ ਨੇ ਅਰੈਸਟ ਕਰਕੇ ਤੇ ਉਹਨੂੰ ਜੇਲ੍ਹ ਭੇਜ ਦਿੱਤਾ। ਕੀ ਤੁਸੀਂ ਮੰਨ ਸਕਦੇ ਆਪਾਂ ਸਾਰੇ ਕਿ 40,000 ਕਰੋੜ ਰੁਪਏ ਦਾ ਡਰੱਗਸ ਦਾ ਧੰਦਾ ਹੋਵੇ ਤੇ ਸਿਰਫ ਇੱਕ ਇੰਸਪੈਕਟਰ ਯਾਨੀ ਕਿ ਭਾਵ ਕਿ ਇੱਕ ਅਸਲ ਰੈਂਕ ਦਾ ਹੌਲਦਾਰ ਉਸ ਧੰਦੇ ਨੂੰ ਚਲਾਉਂਦਾ ਹੋਊਗਾ ਔਰ ਉਸ ਦੇ ਖਿਲਾਫ 14 ਡਿਪਾਰਟਮੈਂਟਲ ਇਨਕੁਆਇਰੀਜ਼ ਤੇ 3 ਭ੍ਰਿਸ਼ਟਾਚਾਰ ਦੇ ਕੇਸਸ ਹੋਣ, ਫਿਰ ਵੀ ਉਸ ਨੂੰ ਪ੍ਰਮੋਟ ਕੀਤਾ ਗਿਆ। ਔਰ ਪ੍ਰਮੋਸ਼ਨਸ ਜਿਹੜੀਆਂ ਕੋਈ ਐਸਐਸਪੀ ਨਹੀਂ ਦੇ ਸਕਦਾ, ਕਿਸੇ ਜ਼ਿਲ੍ਹੇ ਵਿੱਚ ਬੈਠਾ ਕੋਈ ਅਫਸਰ ਨਹੀਂ ਦੇ ਸਕਦਾ। ਪ੍ਰਮੋਸ਼ਨਸ ਮਿਲਦੀਆਂ ਨੇ ਹੈੱਡਕੁਆਟਰਸ, ਪੰਜਾਬ ਪੁਲਿਸ ਦੇ ਹੈੱਡਕੁਆਟਰਸ ਤੋਂ ਉੱਪਰ ਬੈਠੇ ਇਹਨਾਂ ਦੇ ਬੌਸਸ ਤੋਂ। ਹੁਣ ਜੇ ਆਪਾਂ ਗੱਲ ਕਰ ਲਈਏ ਇਕੱਲੇ ਜਿਹੜੀਆਂ ਐਸਆਈਟੀ ਰਿਪੋਰਟਸ, ਉਹਦੇ 'ਚ ਮੈਂ ਕਹਿਣਾ ਚਾਹੁੰਦਾ ਵਾਂ ਕਿ ਉਸ ਐਸਆਈਟੀ ਰਿਪੋਰਟ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਗੱਲ ਕੀਤੀ ਉਹਨਾਂ ਨੇ ਕਿ ਡਾਇਰੈਕਸ਼ਨ ਦਿੱਤੀ ਹਾਈ ਕੋਰਟ ਨੇ ਐਸਆਈਟੀ ਨੂੰ ਕਿ ਫਰਦਰ ਇਨਵੈਸਟੀਗੇਟ ਕਰੋ ਕਿ ਇੰਦਰਜੀਤ ਸਿੰਘ ਜਿਹੜਾ ਹੌਲਦਾਰ ਸੀਗਾ